ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं तुहाडी होस्ट नीलम कौर ते मैं टीवी 4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਦਾਂ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आयां नूं प्रोग्राम सच्चो सच विच बहुत शुक्रिया जी। डॉक्टर साहब अज 19 मार्च 2018 6 चेत नामशाही संमत 550 का दिन है। ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾ ਕੇਬਲ ਇਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, फेसबुक, ग्लोबल सीपीन दी ऐप राही, TV84 दी ऐप राही ऑनलाइन स्ट्रीमिंग एंड IP बॉक्स ते तुसी TV84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ ਪ੍ਰੋਗਰਾਮ ਸੱਚੋ ਸੱਚ ਨਾਲ ਜਾਂ TV84 ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ ਜੀ। ਡਾਕਟਰ ਸਾਹਿਬ ਪ੍ਰੋਗਰਾਮ ਜਿਸ ਤਰ੍ਹਾਂ ਕਿ ਅੱਜ ਆਪਾਂ ਸ਼ੁਰੂ ਕਰਨ ਲੱਗੇ ਹਾਂ, ਵੀਕ ਦਾ ਇਹ ਪਹਿਲਾ ਪ੍ਰੋਗਰਾਮ ਹੈ ਜੀ। ਅਸੀਂ ਅੱਜ ਦਾ ਇਸ਼ੂ ਲੈਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨਾਲ ਸਾਂਝ ਪਾ ਦਈਏ। ਜਿਸ ਤਰ੍ਹਾਂ ਕਿ ਆਪਾਂ ਪਿਛਲੇ ਵੀਕ ਫਰਾਈਡੇ ਨੂੰ ਆਪਾਂ ਪ੍ਰੋਗਰਾਮ ਕੀਤਾ ਸੀ, ਉਸ ਨੂੰ ਕਾਫੀ ਵੱਡਾ ਹੁੰਗਾਰਾ ਮਿਲਿਆ, ਜਿਸ ਵਿੱਚ ਪਹਿਲੇ ਸੈਗਮੈਂਟ ਦਾ ਸੀ ਜੋ ਸੀ ਸਰਲੇਖ ਸੀ ਅਕਾਲੀ ਡਰੱਗ ਮਾਫੀਆ ਦੇ ਸਰਪ੍ਰਸਤ ਵਿਕਰਮ ਮਜੀਠੀਆ ਨੂੰ ਆਪ ਦੇ ਮੁਖੀ ਅਰਵਿੰਦਰ ਕੇਜਰੀਵਾਲ ਵੱਲੋਂ ਦਿੱਤੀ ਮਾਫੀ ਪੰਜਾਬ ਵਿੱਚ ਆਪ ਦੇ ਪਤਨ ਬਣਾਏਗੀ। ਜਿਸ ਤਰ੍ਹਾਂ ਕਿ ਇਸ ਦੇ ਉੱਪਰ ਵਿਊਜ਼ ਆਏ ਨੇ ਬਹੁਤ ਜ਼ਿਆਦਾ, ਸਾਡੇ ਕੋਲ ਵਿਊਜ਼ ਨੇ 16.6 ਕੇ, ਕਮੈਂਟਸ ਨੇ 91, ਸ਼ੇਅਰਸ ਹੈਗੇ ਨੇ 222। ਜਿਹੜਾ ਇਸੇ ਤਰ੍ਹਾਂ ਹੀ ਦੂਸਰਾ ਜੋ ਸੈਗਮੈਂਟ ਸੀ ਜਿਹੜਾ ਕਿ ਨੈਸ਼ਨਲ ਅਬਜ਼ਰਵਰ ਵਿੱਚ ਜਿਹੜੀ ਸੈਂਡੀ ਗਾਰੋਮੀਨੋ ਦੀ ਜਿਹੜੀ ਲਿਖਤ ਸੀ ਉਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝ ਪਾਈ ਸੀ ਤੇ ਉਸ ਨੂੰ ਵੀ ਕਾਫੀ ਸਰਾਹਿਆ ਗਿਆ ਹੈ। ਇਸ ਦੇ ਵਿਊਜ਼ ਨੇ 19.5 ਕੇ, ਕਮੈਂਟਸ ਨੇ 97, ਸ਼ੇਅਰਸ ਨੇ 169। ਇਸੇ ਤਰ੍ਹਾਂ ਜੋ ਤੁਹਾਡੀ ਲਿਖਤ ਸੀ ਇਸ ਹਫਤੇ ਦੀ, ਜਿਸ ਦਾ ਸਰਲੇਖ ਸੀ 18 ਵਰਿਆਂ ਬਾਅਦ ਚਿੱਠੀ ਸਿੰਘਪੁਰਾ ਕਸ਼ਮੀਰ ਦੀ ਸਿੱਖ ਨਸਲਕੁਸ਼ੀ ਨੂੰ ਯਾਦ ਕਰਦਿਆਂ, ਇਸ ਨੂੰ ਵੀ ਕਾਫੀ ਵੱਡਾ ਹੁੰਗਾਰਾ ਮਿਲਿਆ। ਇਸ ਤੇ ਵਿਊਜ਼ ਆਏ ਨੇ 26.5 ਕੇ, ਕਮੈਂਟਸ ਨੇ 66, ਸ਼ੇਅਰਸ ਨੇ 244। ਅਸੀਂ ਆਪਣੇ ਦਰਸ਼ਕਾਂ ਦਾ ਤੇ ਸਰੋਤਿਆਂ ਦਾ ਦਿਲੀ ਧੰਨਵਾਦ ਕਰਦੇ ਹਾਂ ਜੀ। ਡਾਕਟਰ ਸਾਹਿਬ, ਹੁਣ ਆਪਾਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਹਾਡੇ ਤੋਂ ਪੁੱਛਾਂਗੇ ਅੱਜ ਦੇ ਜੋ ਮੇਨ ਇਸ਼ੂ ਹੈਗਾ ਉਸ ਬਾਰੇ ਤੁਹਾਡੇ ਵਿਚਾਰ ਜੀ। ਡਾਕਟਰ ਸਾਹਿਬ ਦੇਖੋ, ਪਿਛਲੇ 2 ਦਿਨਾਂ ਦੀਆਂ ਡਿਵੈਲਪਮੈਂਟਸ ਦੇ ਵਿੱਚ ਬੇਸ਼ੱਕ ਇਹ ਖਬਰ ਫਰਾਈਡੇ ਹੀ ਆ ਗਈ ਸੀ ਕਿ ਭਾਈ ਜਗਤਾਰ ਸਿੰਘ ਤਾਰਾ, ਜਿਨ੍ਹਾਂ ਨੂੰ ਬੇਨਤੇ ਨੂੰ ਸਜ਼ਾ ਦੇਣ ਦੇ ਜਿਹੜਾ ਉਸ ਪ੍ਰੋਸੈਸ ਦੇ ਵਿੱਚ ਜਿਹਦੇ 'ਚ ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ ਔਰ ਭਾਈ ਜਗਤਾਰ ਸਿੰਘ ਤਾਰਾ ਇਹ ਮੁੱਖ ਸਾਜ਼ਿਸ਼ ਦੇ ਵਿੱਚ ਸ਼ਾਮਲ ਰੱਖਿਆ ਗਿਆ ਸੀ ਇਹਨਾਂ ਨੂੰ, ਜਦੋਂ ਕਿ ਭਾਈ ਦਿਲਾਵਰ ਸਿੰਘ ਜਿਹੜੇ ਨੇ ਉਹਨਾਂ ਨੇ ਸ਼ਹੀਦੀ ਜਾਮ ਪੀਤਾ। ਸੋ ਭਾਈ ਜਗਤਾਰ ਸਿੰਘ ਤਾਰਾ ਨੇ ਵੀ ਆਪਣੇ, ਹਾਲਾਂਕਿ ਉਹਨਾਂ ਨੂੰ ਜਿਵੇਂ ਥਾਈਲੈਂਡ ਤੋਂ ਫੜ ਕੇ ਲਿਜਾਇਆ ਗਿਆ, ਯਤਨ ਬਾਹਰਲੇ ਸਿੱਖਾਂ ਵੱਲੋਂ ਕੀਤਾ ਗਿਆ ਲੀਗਲ ਪ੍ਰੋਸੈਸ ਰਾਹੀਂ ਵੀ ਕਿ ਉਸ ਨੂੰ ਰੋਕਿਆ ਜਾ ਸਕੇ ਉਸ ਐਕਸਟ੍ਰੈਡੀਸ਼ਨ ਨੂੰ, ਲੇਕਿਨ ਕਿਉਂਕਿ ਜਦੋਂ ਹਕੂਮਤਾਂ ਰਲੀਆਂ ਹੁੰਦੀਆਂ ਨੇ ਔਰ ਕਈ ਵਾਰ ਉਹ ਮੌਕਾ ਨਹੀਂ ਬਣਦਾ। ਪਰ ਮੈਂ ਸਮਝਦਾ ਵੀ ਭਾਈ ਜਗਤਾਰ ਸਿੰਘ ਤਾਰਾ ਨੇ ਵੀ, ਜਿਵੇਂ ਜਦੋਂ ਅਸੀਂ ਹਿਸਟੋਰੀਕਲ ਕੰਟੈਕਸਟ ਦੇ ਵਿੱਚ ਗੱਲ ਕਰਦੇ ਔਰ ਆਉਣ ਵਾਲੇ ਦਿਨਾਂ 'ਚ ਹੀ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਨ ਵੀ ਹੈ 23 ਮਾਰਚ ਨੂੰ, ਔਰ ਜੇ ਭਗਤ ਸਿੰਘ ਹੋਰਾਂ ਨੇ ਆਪਣੀ ਥਾਂ ਉਸ ਖਿੱਤੇ ਦੇ ਲੋਕਾਂ ਦੇ ਦਿਲਾਂ 'ਚ ਬਣਾਈ ਤਾਂ ਉਹਨਾਂ ਦੀ ਡਿਫਾਇੰਸ ਸੀ, ਚੈਲੰਜ ਸੀ। ਔਰ ਖਾਸ ਤੌਰ 'ਤੇ ਜਦੋਂ ਮੁਕੱਦਮਾ ਚੱਲਿਆ, ਜਿਵੇਂ ਉਹਨਾਂ ਨੇ ਬਹਾਦਰੀ ਦੇ ਨਾਲ, ਨਿਡਰਤਾ ਦੇ ਨਾਲ ਉਸ ਗੱਲ ਨੂੰ ਓਨ ਕੀਤਾ ਔਰ ਇਹ ਕਿਹਾ ਕਿ ਭਾਈ ਤੁਸੀਂ ਸਾਡਾ ਮੁਲਕ ਛੱਡੋ ਔਰ ਤੁਸੀਂ ਕੀ ਕਰ ਰਹੇ ਹੋ ਜੁਰਮ। ਔਰ ਜਦੋਂ ਕੋਈ ਸਰਕਾਰ ਅੱਖਾਂ ਤੋਂ ਅੰਨੀ ਔਰ ਕੰਨਾਂ ਤੋਂ ਬੋਲੀ ਹੋਏ ਤਾਂ ਉਹਨੂੰ ਸੁਣਾਉਣ ਦੇ ਲਈ ਧਮਾਕੇ ਕਰਨੇ ਪੈਂਦੇ ਨੇ। ਇਸੇ ਤਰ੍ਹਾਂ ਅਸੀਂ ਸ਼ਹੀਦ ਊਧਮ ਸਿੰਘ ਦਾ ਜ਼ਿਕਰ ਪਿਛਲੇ ਦਿਨਾਂ 'ਚ ਕੀਤਾ ਸੀ ਕਿ ਕਿਵੇਂ ਉਹਨਾਂ ਨੇ ਮਾਈਕਲ ਓਡਵਾਇਰ ਨੂੰ ਸਜ਼ਾ ਯਾਫਤਾ ਕੀਤਾ ਔਰ ਉਹਨਾਂ ਨੇ ਬੜੇ ਫਖਰ ਦੇ ਨਾਲ ਲੰਡਨ ਦੀ ਅਦਾਲਤ ਦੇ ਵਿੱਚ ਜਿਹੜਾ ਉਸ ਦਾ ਉਹਨੂੰ ਕਬੂਲ ਕਰਦੇ ਆ, ਆਪਣੇ ਉਸ ਐਕਸ਼ਨ ਨੂੰ ਉਹਨਾਂ ਨੇ ਉਹਦੀ ਜਸਟੀਫਿਕੇਸ਼ਨ ਦਿੱਤੀ ਸੀ ਕਿ ਵੀ ਮੈਂ ਕਿਉਂ ਇਹਨੂੰ ਸਜ਼ਾ ਯਾਫਤਾ ਕੀਤਾ ਮਾਈਕਲ ਓਡਵਾਇਰ ਨੂੰ। ਇਸੇ ਤਰ੍ਹਾਂ ਉਸ ਲਾਈਨ ਦੇ ਵਿੱਚ ਜਿੱਥੇ ਅਸੀਂ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਨਾਂ ਸਤਿਕਾਰ ਨਾਲ ਹਮੇਸ਼ਾ ਲੈਂਦੇ ਕਿਉਂਕਿ ਉਹਨਾਂ ਨੇ ਵੀ ਇਸ ਗੱਲ ਨੂੰ ਓਨ ਕੀਤਾ ਔਰ ਕੋਈ ਡਿਫੈਂਡ ਨਹੀਂ ਸੀ ਕੀਤਾ, ਭਾਈ ਜਗਤਾਰ ਸਿੰਘ ਤਾਰਾ ਨੇ ਬਿਲਕੁਲ ਉਹੀ ਆਰਗੂਮੈਂਟ ਜਿਹੜੇ ਕਦੇ ਊਧਮ ਸਿੰਘ ਦੇ ਜਾਂ ਭਗਤ ਸਿੰਘ ਦੇ ਸਾਡੇ ਸਾਹਮਣੇ ਨੇ
ਉਸ ਤੇ ਬੇਸਡ ਉਹਨਾਂ ਨੇ ਕਿਹਾ ਵੀ ਮੈਨੂੰ ਕੋਈ ਪਛਤਾਵਾ ਨਹੀਂ ਹੈ ਜੀ। ਔਰ ਉਹਨਾਂ ਨੇ ਜਿਹੜਾ ਜਿੱਥੇ ਈਵਨ ਅਪੀਲ ਕਰਨ ਤੋਂ ਵੀ ਨਾ ਕੀਤੀ, ਉੱਥੇ ਉਹਨਾਂ ਨੇ ਕੋਈ ਆਪਣੇ ਆਪ ਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਹਾਲਾਂਕਿ ਉਹਨਾਂ ਦੇ ਵਕੀਲ ਸਿਮਰਨਜੀਤ ਸਿੰਘ ਜਿਨ੍ਹਾਂ ਨੇ ਜਦੋਂ ਕਿ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਉਸ ਤੋਂ ਬਾਅਦ ਉਹਨਾਂ ਨੇ ਮੀਡੀਆ ਨੂੰ ਬਰੀਫ ਕੀਤਾ ਔਰ ਬੜੇ ਉਹੀ ਆਰਗੂਮੈਂਟ ਉਹਨਾਂ ਨੇ ਜਿਹੜੇ ਕਿ ਭਾਈ ਜਗਤਾਰ ਸਿੰਘ ਤਾਰਾ ਦੇ ਸੀ। ਅਸੀਂ ਜਿੱਥੇ ਉਹਨਾਂ ਦੀ ਬਹਾਦਰੀ ਨੂੰ ਸੈਲੂਟ ਕਰਦੇ ਹਾਂ ਭਾਈ ਜਗਤਾਰ ਸਿੰਘ ਤਾਰਾ ਦੀ, ਅਸੀਂ ਤੀਸਰੇ ਸੈਗਮੈਂਟ ਦੇ ਵਿੱਚ ਇਹ ਗੱਲਬਾਤ ਵੀ ਕਰਾਂਗੇ ਕਿ ਕਿਵੇਂ ਇੱਕ ਪਾਸੇ ਉਹ ਉਮਰ ਕੈਦ ਜਿਹਨੂੰ 14 ਸਾਲ ਦੀ ਕੈਦ ਕਿਹਾ ਜਾਂਦਾ ਹੈ ਤੇ ਕਈ ਵਾਰ ਉਹਨੂੰ 10 ਸਾਲ ਹੀ ਹੁੰਦਾ ਸੀ ਕਿ ਦਿਨ ਤੇ ਰਾਤ ਮਿਲਾ ਕੇ ਪੂਰੀ ਹੋ ਗਈ, ਔਰ ਹੁਣ ਉਹ ਜਗਤਾਰ ਸਿੰਘ ਹਵਾਰਾ ਦਾ ਕੇਸ ਹੋਏ, ਜਗਤਾਰ ਸਿੰਘ ਤਾਰਾ ਦਾ ਹੋਏ, ਇਹ ਕਿਹਾ ਜਾਂਦਾ ਜੀ ਟਿਲ ਦਾ ਲਾਸਟ ਬ੍ਰੈਥ ਕਿ ਜੇਲ੍ਹ 'ਚ ਹੀ ਰਹਿਣਗੇ, ਉਹਨਾਂ ਨੂੰ ਕੋਈ ਪੈਰੋਲ ਨਹੀਂ ਹੈ। ਔਰ ਇਹਦੇ ਸਿਆਸੀ ਮਾਨੇ ਕੀ ਨੇ ਉਸ ਦੀ ਵਿਚਾਰ ਚਰਚਾ ਕਰਾਂਗੇ। ਔਰ ਮੈਂ ਇਹ ਵੀ ਦੱਸਦੇ ਕਿ ਅੱਜ 9:30 ਤੋਂ 10 ਦੇ ਟਾਈਮ ਦੇ ਵਿੱਚ ਭਾਈ ਜਗਤਾਰ ਸਿੰਘ ਤਾਰਾ ਦੇ ਵਕੀਲ ਸਿਮਰਨਜੀਤ ਸਿੰਘ ਜਿਹੜੇ ਚੰਡੀਗੜ੍ਹ ਬੇਸਡ ਨੇ, ਵੌਇਸਿਸ ਫॉर ਫਰੀडम ਆਰਗੇਨਾਈਜੇਸ਼ਨ ਨਾਲ ਵੀ ਉਹਨਾਂ ਦਾ ਸਬੰਧ ਹੈ, ਉਹਨਾਂ ਦੇ ਨਾਲ ਅਮਰਵੀਰ ਸਿੰਘ ਗੱਲਬਾਤ ਕਰਨਗੇ। ਸੋ ਦਰਸ਼ਕ ਜਿਹੜੇ ਨੇ ਟਿਊਨ ਇਨ ਰਹਿਣ। ਅੱਜ ਦੇ ਓਪਨਿੰਗ ਦੇ ਦੋਵੇਂ ਹੀ ਸਾਡੇ ਜਿਹੜੇ ਟੌਪਿਕ ਨੇ ਉਹ ਇਸ ਗੱਲ ਵੱਲ ਇਸ਼ਾਰਾ ਕਰਦੇ ਨੇ ਜਿਹੜਾ ਅਸੀਂ ਰਿਪੀਟਡਲੀ ਪਿਛਲੇ 5 ਸਾਲ ਤੋਂ ਇਸ ਪਲੇਟਫਾਰਮ ਤੋਂ ਔਰ ਪਿਛਲੇ 30 ਸਾਲ ਤੋਂ ਜਿਹੜਾ ਉਹ ਅੱਡ-ਅੱਡ ਪਬਲਿਕ ਅਦਾਰਿਆਂ ਤੇ ਉਹ ਭਾਵੇਂ ਤਕਰੀਰ ਹੋਏ, ਤਹਿਰੀਰ ਹੋਏ, ਲਿਖਣ ਹੋਏ, ਉਸ ਰਾਹੀਂ ਕਿ ਭਾਰਤ ਇੱਕ ਕਦੇ ਵੀ ਹਿਸਟਰੀ ਦੇ ਵਿੱਚ ਨਾ ਇਹ ਦੇਸ਼ ਸੀ ਨਾ ਇਹਨੇ ਰਹਿਣਾ। ਇਹ ਅੰਗਰੇਜ਼ਾਂ ਨੇ ਇੱਕ ਐਡਮਿਨਿਸਟ੍ਰੇਟਿਵ ਯੂਨਿਟ ਬਣਾਈ ਜਿਹਨੂੰ ਉਹਨਾਂ ਨੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਪਹੁੰਚਦਿਆਂ ਲਗਭਗ 200 ਸਾਲ ਲਾਏ ਉਹਨੂੰ ਕੰਕਰ ਕਰਦਿਆਂ, ਔਰ ਜਾਣ ਲੱਗਿਆਂ ਉਹ ਇਹਨਾਂ ਦੇ ਹਵਾਲੇ ਕਰ ਗਏ ਇੱਕ ਵੱਡਾ ਚੰਕ, ਉਹਨੂੰ ਇੰਡੀਆ ਕਹਿ ਕੇ, ਜਿਹਦੇ ਬਾਰੇ ਅਜੇ ਇਹਨਾਂ ਨੂੰ ਨਹੀਂ ਪਤਾ ਕਿ ਕਦੇ ਭਾਰਤ ਕਹਿੰਦੇ ਨੇ, ਕਦੇ ਇੰਡੀਆ ਕਹਿੰਦੇ ਨੇ, ਕਦੇ ਹਿੰਦੁਸਤਾਨ ਕਹਿੰਦੇ ਨੇ ਤੇ ਕਦੇ ਉਹਨੂੰ ਆਰੀਆਵਰਤ ਵੀ ਕਹਿੰਦੇ ਨੇ ਇਹਨਾਂ ਦੇ ਜਿਹੜੇ ਹਿੰਦੂ ਮਹਾਸਭਾ ਵਾਲੇ ਔਰ ਦੂਸਰੇ ਜਿਹੜੇ ਇਸ ਕਿਸਮ ਦੀਆਂ ਲਿਖਤਾਂ ਲਿਖਦੇ ਨੇ। ਬਿਲਕੁਲ। ਪਰ ਇੱਕ ਗੱਲ ਜ਼ਾਹਰ ਹੈ ਕਿ ਜਿਹੜੀ ਚੀਜ਼ ਨੈਚੁਰਲ ਨਹੀਂ ਹੁੰਦੀ, ਕੁਦਰਤੀ ਬਣਤਰ ਨਹੀਂ ਹੁੰਦੀ, ਉਹਨੂੰ ਤੁਸੀਂ ਧੱਕੇ ਨਾਲ ਇੱਕ ਛਤਰੀ ਥੱਲੇ ਜਾਂ ਇੱਕ ਅੰਬਰੇਲਾ ਥੱਲੇ ਬਿਠਾ ਦਿੰਦੇ ਹੋ, ਹੌਲੀ 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 ਉਹ ਫਿਰ ਕਿਰਨੀ ਸ਼ੁਰੂ ਹੋ ਜਾਂਦੀ ਹੈ। ਔਰ ਜਦੋਂ ਅਸੀਂ ਭਾਰਤ ਵੱਲ ਦੇਖਦੇ ਹਾਂ ਔਰ ਜਦੋਂ ਅਸੀਂ ਐਡਮਿਨਿਸਟ੍ਰੇਟਿਵ ਯੂਨਿਟ ਕਹਿੰਦੇ ਹਾਂ ਕਿ ਅੰਗਰੇਜ਼ਾਂ ਨੇ ਉਹਨੂੰ ਐਜ਼ ਏ ਐਡਮਿਨਿਸਟ੍ਰੇਟਿਵ ਯੂਨਿਟ ਬਿਲਟ ਕੀਤਾ, ਹੁਣ ਉਹਦੇ 'ਚ ਉਹ ਲੋਕ ਜਿਵੇਂ ਨਾਰਥ ਈਸਟ ਅੱਜ ਵੀ ਫੌਜ ਦੇ ਹਵਾਲੇ ਹੈ, ਭਾਵੇਂ ਹੁਣ ਉੱਥੇ ਬੀਜੇਪੀ ਨੇ ਧੱਕੇ ਨਾਲ ਕਬੀਲਿਆਂ ਨੂੰ ਆਪਸ 'ਚ ਲੜਾ ਕੇ ਪੈਸੇ ਦੇ ਕੇ ਉਹ ਜਿਹੜੀਆਂ ਇਹਨਾਂ ਦੀਆਂ ਮਸ਼ੀਨਾਂ ਨੇ ਵੋਟਾਂ ਪਾਉਣ ਵਾਲੀਆਂ ਉਹਨਾਂ ਦੇ ਵਿੱਚ ਗੜਬੜ ਕਰਕੇ ਪਾਵਰ ਹਥਿਆ ਲਈ ਹੈ। ਪਰ ਫੈਕਟ ਇਹ ਹੈ ਕਿ ਨਾਰਥ ਈਸਟ ਦੀਆਂ 7 ਹੀ ਸਟੇਟਾਂ ਜਿਹੜੀਆਂ ਉਹਨਾਂ ਨੂੰ ਫੌਜ ਹੀ ਗਵਰਨ ਕਰਦੀ ਹੈ। ਇਸੇ ਤਰ੍ਹਾਂ ਕਸ਼ਮੀਰ ਜਿਹੜਾ 7 ਲੱਖ ਫੌਜ ਰੱਖ ਕੇ ਇਸ ਦੇ ਉੱਤੇ ਇਹਨਾਂ ਨੇ ਕਬਜ਼ਾ ਕੀਤਾ ਹੋਇਆ। ਪੰਜਾਬ ਦੇ ਮਾਮਲੇ 'ਚ ਸਾਨੂੰ ਪਤਾ ਹੈ ਵੀ ਕਿਵੇਂ ਇੱਕ ਪੂਰੀ ਜਨਰੇਸ਼ਨ ਸਿੱਖਾਂ ਦੀ ਮਾਰ ਕੇ, ਇਹਦੇ ਬਾਵਜੂਦ ਅੱਜ ਘੱਟੋ ਘੱਟ ਪੰਜਾਬ ਦੇ ਵਿੱਚ ਵੀ 1 ਮਿਲੀਅਨ ਦੇ ਨੇੜੇ ਫੌਜ ਜਿਹੜੀ ਹੈ ਉਹ ਪੱਕੀਆਂ ਛਾਉਣੀਆਂ ਹੀ ਬਣਾ ਦਿੱਤੀਆਂ। ਹੁਣ ਉਹਨਾਂ ਨੂੰ ਇਹ ਦੱਸਣ ਦੀ ਲੋੜ ਹੀ ਨਹੀਂ ਕਿ ਇੱਥੇ ਫੌਜ ਹੈ, ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਪੰਜਾਬ ਦੇ ਵਿੱਚ ਕਿੰਨੀਆਂ ਫੌਜੀ ਛਾਉਣੀਆਂ ਨੇ। ਉਹਦੇ ਥੱਲੇ ਉਹਨਾਂ ਨੇ ਉਹ ਕਦੇ ਵੀ ਘੰਟੇ ਦੇ ਨੋਟਿਸ ਤੋਂ ਵੀ ਪਹਿਲਾਂ ਉਹ ਫੌਜ ਜਿਹੜੀ ਹੈ ਉਹ ਬਾਹਰ ਕੱਢ ਸਕਦੇ ਨੇ। ਸੋ ਸਾਰਾ ਪੰਜਾਬ ਜਿਹੜਾ ਹੈ ਉਹ ਆਲਰੇਡੀ ਫੌਜੀ ਜਿਹੜਾ ਹੈ ਉਹ ਕਬਜ਼ੇ ਦੇ ਥੱਲੇ ਹੀ ਹੈ। ਸਾਊਥ, ਜਦੋਂ ਅਸੀਂ ਸਾਊਥ ਦੀ ਗੱਲ ਕਰਦੇ ਹਾਂ 5 ਸਟੇਟਾਂ ਜਾਂ ਹੁਣ ਉਹਨੂੰ ਅਸੀਂ 6 ਕਹਿ ਸਕਦੇ ਹਾਂ ਕਿਉਂਕਿ ਤੇਲੰਗਾਨਾ ਇੱਕ ਨਵੀਂ ਸਟੇਟ ਆਂਧਰਾ ਚੋਂ ਨਿਕਲ ਕੇ ਬਣੀ ਜੀ। 6 ਸਟੇਟਾਂ ਜਿਹਦੇ 'ਚ 5 ਫੁੱਲ ਫਲੈਜ ਸਟੇਟਸ ਨੇ ਜਿਨ੍ਹਾਂ ਦੇ ਵਿੱਚ ਤਮਿਲਨਾਡੂ, ਕਰਨਾਟਕਾ, ਆਂਧਰਾ, ਤੇਲੰਗਾਨਾ ਤੇ ਕੇਰਲਾ, ਔਰ 6ਵੀਂ ਯੂਨੀਅਨ ਟੈਰੀਟਰੀ ਪੌਂਡੀਚੇਰੀ। ਇਹ ਉਹ ਖਿੱਤਾ ਹੈ ਜਿਹਨੂੰ ਸਾਊਥ ਇੰਡੀਆ ਕਿਹਾ ਜਾਂਦਾ ਹੈ। ਹਾਲਾਂਕਿ ਜਦੋਂ ਤੁਸੀਂ ਟੈਕਨੀਕਲੀ ਦੇਖਦੇ ਹੋ ਕਿ ਸਾਊਥ ਇੰਡੀਆ ਦੀ ਡੈਫੀਨੇਸ਼ਨ ਕੀ ਹੈ, ਮੈਂ ਕਾਫੀ ਇਹਦੇ ਤੇ ਵੀਕਐਂਡ ਰਿਸਰਚ ਕਰਨ ਦੀ ਦੇਖਿਆ ਕਿਉਂਕਿ ਵਿੰਧਿਆ ਪਹਾੜਾਂ ਦੇ ਨਾਲ ਉਹਦਾ ਸੰਬੰਧ ਜੁੜਦਾ ਹੈ। ਜਦੋਂ ਇਹਨਾਂ ਨੇ ਵਿੰਧਿਆ, ਹਿਮਾਚਲ, ਯਮੁਨਾ, ਗੰਗਾ ਦੀ ਗੱਲ ਕੀਤੀ ਤਾਂ ਵਿੰਧਿਆ ਪਹਾੜਸ ਨੇ, ਲੇਕਿਨ ਉਹ ਹਿਮਾਲਿਆ ਦੀ ਤਰ੍ਹਾਂ ਕੋਈ ਇੱਕ ਰੇਂਜ ਨਹੀਂ ਹੈ ਪਹਾੜਾਂ ਦੀ ਜਿਹੜੀ ਕਿ ਨਾਰਥ ਜਾਂ ਸਾਊਥ ਨੂੰ ਡਿਵਾਈਡ ਕਰਦੀ ਹੈ। ਉਹਦੇ 'ਚ ਬਹੁਤ ਜਿਹੜੇ ਦੁਰਗਮ ਜਿਹੇ ਪਹਾੜ ਵੀ ਨੇ, ਕਿਤੇ ਮੈਲੋ ਡਾਊਨ ਵੀ ਹੈ। ਇਸ ਲਈ ਈਵਨ ਜਦੋਂ ਦੱਖਣ ਕਿਹਾ ਜਾਂਦਾ ਹੈ ਸਾਊਥ ਨੂੰ, ਕਿਉਂਕਿ ਅਸੀਂ ਪੰਜਾਬੀ ਜਾਂ ਹਿੰਦੀ 'ਚ ਦੱਖਣ ਕਹਿੰਦੇ ਹਾਂ, ਉਹਦੇ 'ਚ ਈਵਨ ਜਿਹੜਾ ਮਹਾਰਾਸ਼ਟਰ ਦਾ ਇੱਕ ਵੱਡਾ ਹਿੱਸਾ ਹੈ। ਹੁਣ ਅੱਜ ਵੀ
ਜਿਵੇਂ ਹਜ਼ੂਰ ਸਾਹਿਬ ਹੈ, ਜਿਹੜੇ ਉੱਥੋਂ ਦੇ ਮੂਲ ਨਿਵਾਸੀ ਸਿੱਖ ਬਣੇ ਉਹਨਾਂ ਨੂੰ ਦੱਖਣੀ ਸਿੱਖ ਕਿਹਾ ਜਾਂਦਾ ਹੈ ਜੀ। ਤੇ ਕਿਉਂਕਿ ਉਹਨੂੰ ਦੱਖਣ ਹੀ ਸੀ, ਜਾਂ ਅਸੀਂ ਜਦੋਂ ਸਿੱਖ ਲਿਟਰੇਚਰ 'ਚ ਵੀ ਦੇਖਦੇ ਹਾਂ ਕਿ ਫਿਰ 10ਵੇਂ ਪਾਤਸ਼ਾਹ ਦੱਖਣ ਵੱਲ ਤੁਰੇ। ਹੁਣ ਇਸ ਮਹਾਰਾਸ਼ਟਰ ਦਾ ਇੱਕ ਹਿੱਸਾ ਵੀ, ਇਸੇ ਤਰ੍ਹਾਂ ਈਵਨ ਗੁਜਰਾਤ ਦਾ ਇੱਕ ਹਿੱਸਾ ਵੀ, ਉੜੀਸਾ ਦਾ ਇੱਕ ਹਿੱਸਾ ਵੀ ਤੇ ਝਾਰਖੰਡ ਦਾ ਇੱਕ ਹਿੱਸਾ ਵੀ, ਇਹ ਵੀ ਜੇ ਉਹਨੂੰ ਵਿੰਧਿਆ ਪਹਾੜਾਂ ਦੇ ਨਾਲ ਜੋੜ ਕੇ ਦੇਖਣਾ ਹੋਏ ਤੇ ਫਿਰ ਉਹ ਦੱਖਣ ਦਾ ਹਿੱਸਾ ਬਣਦੇ ਨੇ। ਪਰ ਅਸੀਂ ਵਿਚਾਰ ਦੀ ਖਾਤਰ ਜਿਹੜੀ ਸਟੇਟਮੈਂਟ ਨੂੰ ਲੈ ਕੇ ਸਾਰੇ ਹੀ ਭਾਰਤ ਦੇ ਚੈਨਲਸ ਦੇ ਉੱਤੇ ਹੀ ਨਹੀਂ, ਉਹਨਾਂ ਦੇ ਜਿਹੜੇ ਵੱਡੇ ਵੱਡੇ ਐਕਸਪਰਟ ਨੇ ਉਹਨਾਂ ਨੂੰ ਵੀ ਕੰਬਣੀ ਛੇੜ ਦਿੱਤੀ ਹੈ। ਹੁਣ ਅਸੀਂ ਉਹਨਾਂ 5 ਸਟੇਟਾਂ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ, ਤਮਿਲਨਾਡੂ, ਆਂਧਰਾ, ਕਰਨਾਟਕਾ, ਤੇਲੰਗਾਨਾ ਔਰ ਕੇਰਲਾ ਤੇ ਪੌਂਡੀਚੇਰੀ ਦਾ ਜ਼ਿਕਰ ਕਰਾਂਗੇ, ਜਿਨ੍ਹਾਂ ਸਟੇਟਾਂ ਦੇ ਵਿੱਚ ਦਰਾਵੜ ਰੇਸ ਦੇ ਲੋਕ ਰਹਿੰਦੇ ਨੇ। ਜਦੋਂ ਅਸੀਂ ਰੇਸ਼ੀਅਲ ਬਣਤਰ ਦੇਖਦੇ ਹਾਂ, ਉਸ ਖਿੱਤੇ ਦਾ ਲੰਬਾ ਇਤਿਹਾਸ ਹੈ ਕਿ ਜਿਹੜੇ ਮੂਲ ਨਿਵਾਸੀ ਸਨ, ਜਿਨ੍ਹਾਂ ਨੂੰ ਕਿ ਜਦੋਂ ਐਰੀਅਨ ਆਏ ਉਹਨਾਂ ਨੇ 4000 ਸਾਲ ਪਹਿਲਾਂ ਧੱਕ ਕੇ ਦੱਖਣ ਵੱਲ ਕੀਤਾ, ਆਪ ਉਹਨਾਂ ਨੇ ਜਿਹੜੇ ਫਰਟਲ ਪਲੇਨ ਸੀ ਪੰਜਾਬ ਦੇ ਔਰ ਇੰਡੋਜ਼, ਗੈਂਜੇਸ, ਗੰਗਾ, ਜਮਨਾ ਦੇ, ਉਸ ਦੇ ਵਿੱਚੋਂ ਸੈਟਲ ਹੋ ਗਏ। ਇੱਕ ਕੰਟਰੋਵਰਸ਼ੀਅਲ ਵੀ ਹੈ ਡਿਸਕਸ਼ਨ, ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਵੱਡੇ ਕਬੀਲੇ ਆਏ ਜਿਨ੍ਹਾਂ ਦੇ ਵਿੱਚ ਆਰੀਅਨ ਆਏ, ਲੇਕਿਨ ਫਿਰ ਵਿਚਕਾਰਲੇ ਪੀਰੀਅਡ 2-2.5 ਹਜ਼ਾਰ ਸਾਲ 'ਚ ਬਹੁਤ ਸਾਰੇ ਕਬੀਲੇ ਆਉਂਦੇ ਚਲੇ ਗਏ। ਉਹਨਾਂ 'ਚ ਸੈਂਟਰਲ ਏਸ਼ੀਆ 'ਚੋਂ ਆਏ, ਸਕਿਥੀਅਨਸ ਆਏ, ਜਿਹੜੇ ਬਹੁਤ ਸਾਰੇ ਜੱਟ ਟ੍ਰਾਈਬਸ ਨੇ, ਉਹਨਾਂ ਦਾ ਮੂਲ ਜਿਹੜਾ ਉਹ ਸਕਿਥੀਅਨਸ ਦੇ ਨਾਲ ਜੁੜਦਾ ਹੈ। ਹੂਨ ਆਏ, ਫਿਰ ਅਸੀਂ ਦੇਖਦੇ ਹਾਂ ਪਰਸ਼ੀਅਨ ਆਏ। ਹੁਣ ਜਿਹੜੇ ਹਮਲਾਵਰ ਜਾਂ ਦੂਜੇ ਆਉਂਦੇ ਸੀ, ਉਹ ਕੋਈ ਆਪਣੀਆਂ ਘਰ ਵਾਲੀਆਂ ਤਾਂ ਨਹੀਂ ਸੀ ਨਾਲ ਲੈ ਕੇ ਆਉਂਦੇ, ਉਹ ਤਾਂ ਲਟੇਰੇ ਸੀ ਜਾਂ ਫੌਜੀ ਸੀ ਜਾਂ ਦੂਜੇ ਸੀ। ਉਹ ਫਿਰ ਲੋਕਲੀ ਜਾਂ ਸੈਟਲ ਹੋ ਜਾਂਦੇ ਸੀ ਤੇ ਜਾਂ ਲੋਕਲੀ ਵਿਆਹ ਕਰ ਲੈਂਦੇ ਸੀ, ਭਾਵੇਂ ਉਹਨਾਂ 'ਚੋਂ ਵਾਪਸ ਤਾਂ ਸਿਵਾਏ ਅੰਗਰੇਜ਼ਾਂ ਦੇ ਐਸਾ ਤਾਂ ਕੋਈ ਨਹੀਂ ਹੋਇਆ ਜਿਹੜਾ ਵਾਪਸ ਗਿਆ, ਜਾਂ ਜਿਹੜੇ ਅਫਗਾਨਿਸਤਾਨ 'ਚੋਂ ਆਉਂਦੇ ਸੀ ਉਹ ਲੁੱਟਮਾਰ ਕਰਕੇ ਵਾਪਸ ਚਲੇ ਜਾਂਦੇ ਸੀ, ਫਿਰ ਆ ਜਾਂਦੇ ਸੀ ਅਗਲੇ ਸੀਜ਼ਨ 'ਚ। ਸੋ ਨਾਰਥ ਦੇ ਖਿੱਤੇ ਦੇ ਵਿੱਚ ਤਾਂ ਮੇਰਾ ਨਹੀਂ ਖਿਆਲ ਕਿ ਵੀ ਕੋਈ ਦਾਅਵੇ ਨਾਲ ਕਹਿ ਸਕਦਾ ਵੀ ਉਹਦੀ ਇਹੀ ਨਸਲ ਹੈ। ਉੱਥੇ ਤਾਂ ਸਾਰੀਆਂ ਨਸਲਾਂ ਹੀ ਜਿਹੜੀਆਂ ਉਹ ਮਿਕਸ ਅਪ ਹੋਈਆਂ, ਕਿਉਂਕਿ ਉਹ ਇੱਕ ਕਿਸਮ ਦਾ ਮੈਲਟਿੰਗ ਪੌਟ ਵੀ ਬਣ ਗਿਆ, ਜਿਵੇਂ ਅਮਰੀਕਾ ਦੇ ਹਵਾਲੇ ਨਾਲ ਕਿਹਾ ਜਾਂਦਾ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਹੜੇ ਦਰਾਵੜ ਨਸਲ ਹੈ, ਜਦੋਂ ਅੱਜ ਅਸੀਂ ਇੱਕ ਮਦਰਾਸੀ, ਕੇਰਲਾਈਟ, ਆਂਧਰਾਈਟ, ਹਾਲਾਂ ਬੋਲੀਆਂ ਉਹਨਾਂ ਦੀਆਂ ਵੀ ਵੱਖਰੀਆਂ ਨੇ, ਤਮਿਲਨਾਡੂ ਵਾਲਿਆਂ ਦੀ ਤਮਿਲ ਹੈ, ਕਰਨਾਟਕਾ ਵਾਲਿਆਂ ਦੀ ਕਨਾਡਾ ਹੈ, ਆਂਧਰਾ ਵਾਲਿਆਂ ਦੀ ਤੇਲਗੂ ਹੈ, ਕੇਰਲਾ ਵਾਲਿਆਂ ਦੀ ਮਲਿਆਲਮ ਹੈ, ਉਹਨਾਂ ਦੀ ਤੇਲੰਗਾਨਾ ਵਾਲਿਆਂ ਦੀ ਆਪਣੀ ਹੈ। ਲੇਕਿਨ ਉਹ ਰੇਸ ਜਿਹੜੀ ਹੈ 80-85-90% ਜਿਹੜੇ ਉਹਨਾਂ ਦੇ ਇਨਹੈਬੀਟੈਂਟਸ ਨੇ, ਉਹ ਮੂਲ ਰੇਸ ਉਹਨਾਂ ਦੀ ਦਰਾਵੜ ਹੈ। ਔਰ ਉਹਨਾਂ ਦੀ ਬੋਲੀ ਦਾ ਵੀ, ਹੁਣ ਜਦੋਂ ਅਸੀਂ ਨਾਰਥ ਦੀਆਂ ਜ਼ਬਾਨਾਂ ਦੇਖਦੇ ਹਾਂ ਇਧਰਲੇ ਸਾਊਥ ਇੰਡੀਆ ਨੂੰ ਛੱਡ ਕੇ, ਉਹਨਾਂ 'ਚ ਲਗਭਗ ਹਰ ਇੱਕ ਦਾ ਹੀ ਬੇਸ ਕਿਤੇ ਨਾ ਕਿਤੇ ਜਾ ਕੇ ਸੰਸਕ੍ਰਿਤ ਦੇ ਨਾਲ ਜੁੜਦਾ ਹੈ। ਵੇਦ ਵੀ ਸੰਸਕ੍ਰਿਤ 'ਚ ਲਿਖੇ ਹੋਏ ਨੇ, ਸਾਰਾ ਵੇਦਾਂ ਦੇ ਨਾਲ ਜਿੰਨੀਆਂ ਦੂਜੀਆਂ ਲੈਂਗੁਏਜਸ ਨੇ, ਗੁਜਰਾਤੀ ਹੋਏ, ਮਰਾਠੀ ਹੋਏ, ਬੰਗਾਲੀ ਹੋਏ, ਔਰ ਇਹ ਸਾਰਿਆਂ ਦੇ ਉੱਤੇ ਸੰਸਕ੍ਰਿਤ ਦਾ ਪ੍ਰਭਾਵ ਹੈ। ਲੇਕਿਨ ਜਿਹੜੀ ਇਹਨਾਂ ਦੀਆਂ ਆਪਣੀਆਂ ਬੋਲੀਆਂ ਨੇ, ਜਿਨ੍ਹਾਂ 'ਚ ਕਿ ਤਮਿਲ ਮੁੱਖ ਤੌਰ ਦੇ ਉੱਤੇ ਹੈ, ਉਹਦਾ ਸੰਸਕ੍ਰਿਤ ਨਾਲ ਕੋਈ ਲਾਗਾ ਦੇਗਾ ਨਹੀਂ, ਔਰ ਉਹ ਜਿਹੜੀ ਉਹਨੂੰ ਐਜ਼ ਏ ਕਲਾਸਿਕ ਲੈਂਗੁਏਜ ਵੀ ਰੈਕਗਨਾਈਜ਼ ਕੀਤਾ ਹੋਇਆ। ਉਹਨਾਂ ਦਾ ਇੱਕ ਆਪਣਾ ਹੀ ਜਿਹੜਾ ਸਾਰਾ ਹੈ, ਉਹਨਾਂ ਦੀ ਤਹਿਜ਼ੀਬ ਜੇ ਕਹੀਏ, ਸਿਵਲਾਈਜੇਸ਼ਨ, ਉਹ ਆਲ ਟੂਗੈਦਰ ਵੱਖਰੀ ਹੈ ਇਧਰਲਿਆਂ ਨਾਲੋਂ। ਲੈਂਗੁਏਜ ਹੁਣ ਉਹ ਤਾਂ ਹਿੰਦੀ ਨੂੰ ਵੜਨ ਨਹੀਂ ਦਿੰਦੇ ਉੱਥੇ, ਉਹਨਾਂ ਨੂੰ ਆਪਣੀ ਤਮਿਲ ਦਾ ਪ੍ਰਾਈਡ ਹੈ, ਤੇਲਗੂ ਦਾ ਪ੍ਰਾਈਡ ਹੈ। ਹੁਣ 47 ਤੋਂ ਬਾਅਦ ਰਿਜ਼ੈਂਟਮੈਂਟ ਸਾਊਥ ਦੇ ਵਿੱਚ ਸ਼ੁਰੂ ਹੋਈ, ਔਰ ਬਹੁਤ ਘੱਟ ਲੋਕਾਂ ਨੂੰ ਸ਼ਾਇਦ ਪਤਾ ਹੈ। ਹੁਣ ਤਾਂ ਅਸੀਂ ਸੂਬੇ ਇੱਧਰ ਬਣ ਗਏ, ਗੁਜਰਾਤ ਬਣ ਗਿਆ, ਮਰਾਠਿਆਂ ਦਾ ਮਹਾਰਾਸ਼ਟਰ ਬਣ ਗਿਆ ਔਰ ਦੂਜਾ ਬਣ ਗਿਆ। ਪਰ ਸਭ ਤੋਂ ਪਹਿਲਾਂ ਮਿਸਟਰ ਰੋਮੇਲ ਜਾਂ ਰੋਮੇਲੂ ਉਹਨਾਂ ਦਾ ਸੀ ਨਾਂ, ਜਿਹੜੇ ਉਦੋਂ ਦੇ ਆਂਧਰਾ ਪ੍ਰਦੇਸ਼ ਹੁਣ ਦੇ ਤੇਲੰਗਾਨਾ ਦੇ ਰਹਿਣ ਵਾਲੇ ਸੀ, ਉਹਨਾਂ ਨੇ ਵਰਤ ਰੱਖ ਕੇ ਆਪਣੀ ਜਾਨ ਦਿੱਤੀ ਸੀ ਕਿ ਵੀ ਭਾਸ਼ਾ ਦੇ ਆਧਾਰ ਤੇ ਸੂਬਾ ਬਣਨਾ ਚਾਹੀਦਾ ਹੈ ਸਾਡੀ ਜ਼ਬਾਨ ਦਾ। ਫਿਰ ਅਸੀਂ ਦੇਖਦੇ ਹਾਂ ਕਿ ਤਮਿਲਨਾਡੂ ਦੇ ਵਿੱਚ 20ਵੀਂ ਸਦੀ ਦੇ ਵਿੱਚ ਇੱਕ ਬੜਾ ਜ਼ਬਰਦਸਤ ਥਿੰਕਰ ਹੋਏ, ਜਿਨ੍ਹਾਂ ਦੇ ਨਾਂ ਈਵੀ ਰਾਮਾਸਵਾਮੀ ਸੀ। ਉਹਨਾਂ ਨੂੰ ਪੈਰੀਆਰ ਕਰਕੇ ਜਾਣਿਆ ਜਾਂਦਾ ਹੈ, ਜਿਨੇ ਦਰਾਵੜ ਲਹਿਰ ਨੂੰ, ਹੁਣ ਇਹਨਾਂ ਨੂੰ ਇਹ ਨਸਲ ਵੀ ਦਰਾਵੜ ਹੈ, ਔਰ ਪੈਰੀਆਰ ਨੇ ਸਭ ਤੋਂ ਪਹਿਲਾਂ ਜਿਹੜਾ ਇਹ ਕਨਸੈਪਟ ਦਿੱਤਾ। ਉਹਨੇ ਇੱਕ ਤਾਂ ਬ੍ਰਾਹਮਣਵਾਦ ਨੂੰ ਕੰਡੈਮ ਕੀਤਾ, ਉਹ ਮੂਰਤੀਆਂ ਮਾਰਤੀਆਂ ਛਕਾਈਆਂ, ਉਹਨੇ ਕਿਹਾ ਜੀ ਕੋਈ ਸਾਡਾ ਇਹਦੇ ਨਾਲ ਤਾਲੁਕ ਨਹੀਂ, ਔਰ ਉਹਨੇ ਹੀ ਇਸ ਕਨਸੈਪਟ ਨੂੰ ਸਟਰੈਂਥਨ ਕੀਤਾ ਕਿ ਵੀ ਇਹ ਲਟੇਰੇ ਆਰੀਅਨ ਨੇ ਆ ਕੇ ਸਾਡੇ ਤੇ ਕੀਤਾ, ਅਸੀਂ ਇੱਥੋਂ ਦੇ ਰਹਿਣ ਵਾਲੇ ਹਾਂ, ਸਾਡੀ ਆਪਣੀ ਸਿਵਲਾਈਜੇਸ਼ਨ ਹੈ, ਆਪਣੀ ਤਹਿਜ਼ੀਬ ਹੈ, ਔਰ ਸਾਡਾ ਇਹਨਾਂ ਨਾਲ ਕੋਈ ਲਾਗਾ ਦੇਗਾ ਨਹੀਂ। ਔਰ ਉਹਦੇ ਚੋਂ ਹੀ ਜਦੋਂ ਵੀ ਅੱਜ ਅਸੀਂ ਦੇਖਦੇ ਹਾਂ ਕਿ ਪਿਛਲੇ 40-50 ਸਾਲ 'ਚ ਤਮਿਲਨਾਡੂ ਦੇ ਵਿੱਚ, ਜਿਹਨੂੰ ਕਦੇ ਮਦਰਾਸ ਪ੍ਰੈਜ਼ੀਡੈਂਸੀ ਕਹਿੰਦੇ ਸੀ ਅੰਗਰੇਜ਼ਾਂ ਦੇ ਜ਼ਮਾਨੇ 'ਚ,
ਉਹਦੇ ਜਿਹੜੀਆਂ ਰੂਲਿੰਗ ਪਾਰਟੀਆਂ ਨੇ ਉਹ ਡੀਐਮਕੇ ਹੋਏ। ਹੁਣ ਡੀਐਮਕੇ ਦੀ ਪੂਰੀ ਫਾਰਮ ਬਣਦੀ ਹੈ ਦਰਾਵੜ ਮਨੇਤਰ ਕਜਗਮ, ਜਾਂ ਅੰਨਾ ਡੀਐਮਕੇ ਜਿਹਦੀ ਜੈਲਲਤਾ ਸੀ, ਉਹ ਵੀ ਅੰਨਾ ਦਾ ਮਤਲਬ ਅੰਨਾ ਦੁਰਾਈ ਦੇ ਨਾਲ ਹੈ ਜੀ, ਉਹ ਵੀ ਦਰਾਵੜ ਮਨੇਤਰ ਕਜਗਮ। ਔਰ ਇਹ ਸਾਰੇ ਹੀ ਮਿਸਟਰ ਪੈਰੀਆਰ ਦੀ ਆਈਡੀਓਲੋਜੀ ਜਿਹੜੀ ਕਿ ਬ੍ਰਾਹਮਣਵਾਦ ਨੂੰ ਨਕਾਰਦੀ ਸੀ, ਵੇਦਾਂ ਸ਼ਾਸਤਰਾਂ ਨੂੰ ਨਕਾਰਦੀ ਸੀ, ਕਿਸੇ ਹੱਦ ਤੱਕ ਨਾਸਤਿਕਵਾਦ ਦੇ ਨੇੜੇ ਵੀ ਚਲੀ ਜਾਂਦੀ ਸੀ। ਪਰ ਇਹ ਉਹੀ ਬਣਾਏ ਹੋਏ ਸੋ ਕਾਲਡ ਇਹਨਾਂ ਦੇ, ਕਿਉਂਕਿ ਜਦੋਂ ਇਹਨਾਂ ਨੇ ਤੁਸੀਂ ਵੇਦਾਂ ਦੇ ਵਿੱਚ ਰੇਸ ਦੀ ਗੱਲ ਦੇਖੋ ਤੇ ਐਰੀਅਨਸ ਦੇ ਆਪਣੇ ਬਿਨਾ ਬਾਕੀ ਸਾਰੇ ਮਲੇਛ ਨੇ ਜੀ, ਉਹ ਇਹਨਾਂ ਨੂੰ ਵੀ ਮਲੇਛ ਲਾਉਂਦੇ ਸੀ। ਔਰ ਮੈਂ ਪਿਛਲੇ ਦਿਨਾਂ 'ਚ ਕਿਉਂਕਿ ਵੀਕਐਂਡ ਤੇ ਆਤ ਕਿ ਮੈਨੂੰ ਥੋੜਾ ਬਹੁਤ ਪੜ੍ਹਨ ਦਾ ਵੀ ਵਕਤ ਮਿਲਿਆ, ਔਰ ਮੇਰੀ ਹਮੇਸ਼ਾ ਹੀ ਇਹ ਦਿਲਚਸਪੀ ਸੀ ਕਿ ਵਿਸ਼ਾਲੀ ਜਿਹੜੀ ਕਿ ਕੈਪੀਟਲ ਰਹੀ ਉਸ ਟੈਰੀਟਰੀ ਦੀ, ਜਿੱਥੇ ਕਦੇ ਬੁੱਧ ਨੇ ਜਿਹਨੇ ਗਿਆਨ ਲੈਣ ਤੋਂ ਬਾਅਦ ਬੌਧ ਗਿਆ ਚ ਉਹਨੂੰ ਗਿਆਨ ਹੋਇਆ, ਪਹਿਲਾਂ ਉਹਨੇ ਆਪਣਾ ਸਰਮਨ ਸਾਰਨਾਥ ਚ ਦਿੱਤਾ ਜਿਹੜਾ ਬਨਾਰਸ ਦੇ ਨੇੜੇ ਹੈ, ਔਰ ਜਿਹੜਾ ਅਖੀਰਲਾ ਮਰਨ ਤੋਂ ਪਹਿਲਾਂ ਉਹਨੇ ਆਪਣਾ ਮੈਸੇਜ ਦਿੱਤਾ ਉਹ ਵੈਸ਼ਾਲੀ ਦੇ ਵਿੱਚ ਸੀ। ਵੈਸ਼ਾਲੀ ਜਿਹੜੀ ਹੈ ਬੜੀ ਜ਼ਬਰਦਸਤ ਜਿਹੜੀ ਹੈ ਉਹ ਕੈਪੀਟਲ ਸੀ, ਔਰ ਉਹਦੀ ਇੱਕ ਕਹਾਣੀ ਜਿਹਦੇ ਤੇ ਬਾਲੀਵੁੱਡ ਨੇ ਜਿਹੜਾ ਫਿਲਮਾਂ ਵੀ ਬਣਾਈਆਂ, ਅਮਰਾਪਲੀ ਜੀ, ਔਰ ਅਮਰਾਪਲੀ ਦਾ ਹੈ ਕਿ ਵੀ ਉਹ ਉਸ ਵੈਸ਼ਾਲੀ ਸਿਟੀ ਦੀ ਉਹ ਨਾਚੀ ਸੀ ਉਹਨਾਂ ਦੀ ਦਰਬਾਰ ਦੀ, ਪਰ ਇਹ 2500 ਸਾਲ ਪਹਿਲਾਂ ਉਹ ਐਗਜ਼ਿਸਟ ਕਰਦਾ ਸੀ ਉਹ ਸਾਰਾ ਹੀ ਉਹਨਾਂ ਦਾ ਰਜੀਮ। ਔਰ ਉਹ ਜਿਹੜੇ ਨੇ ਉਹ ਬਿਲਕੁਲ ਇਹਨਾਂ ਨਾਲੋਂ ਐਰੀਅਨਸ ਨਾਲੋਂ ਵੱਖਰੇ ਸੀ, ਉਹਨਾਂ 'ਚ ਪਬਲਿਕ ਰਿਪਬਲਿਕ ਸੀ। ਔਰ ਬੁੱਧ ਨੇ, ਔਰ ਬੁੱਧ ਧਰਮ ਔਰ ਮਹਾਵੀਰ ਦਾ ਜਨਮ ਵੀ ਵੈਸ਼ਾਲੀ ਦੇ ਵਿੱਚ ਹੋਇਆ ਜਿਹਨੇ ਜੈਨ ਧਰਮ ਨੂੰ ਜਨਮ ਦਿੱਤਾ। ਔਰ ਇਹਨਾਂ ਸਾਰਿਆਂ ਦਾ ਜਿਹੜਾ ਪਾਰਟ ਹੈ ਉਹ ਵੈਦਿਕ ਥਾਟ ਨਾਲੋਂ ਬਿਲਕੁਲ ਡਿਫਰੈਂਟ ਸੀ। ਔਰ ਉਹੀ ਅਮਰਾਪਲੀ ਜਿਸ ਦੇ ਉੱਤੇ ਫਿਲਮਾਂ ਬਣੀਆਂ ਜਿਹੜੀ ਕਿ ਨਾਚੀ ਸੀ ਔਰ ਘਟੀਆ ਮੰਨਿਆ ਜਾਂਦਾ ਸੀ ਉਹਨੂੰ, ਅਲਟੀਮੇਟਲੀ ਉਹਨੇ ਬੁੱਧ ਦਾ ਪੱਲਾ ਫੜਿਆ, ਬੁੱਧਮ ਸ਼ਰਨਮ ਗੱਛਾਮੀ ਜਿਹਨੂੰ ਕਹਿੰਦਾ ਸੀ ਕਿ ਮੈਂ ਬੁੱਧ ਦੀ ਸ਼ਰਨ 'ਚ ਆ ਗਿਆ, ਔਰ ਉਹ ਬਹੁਤ ਵੱਡੀ ਬੁੱਧ ਭਿਕਸ਼ੁਣੀ ਹੋਈ। ਹਾਲਾਂਕਿ ਜਦੋਂ ਉਹਨੂੰ ਉਹਨਾਂ ਨੇ ਐਕਸੈਪਟ ਕੀਤਾ ਤੇ ਭਿਕਸ਼ੂਆਂ ਨੇ ਰਿਵੋਲਟ ਕੀਤਾ ਕਿ ਵੀ ਇੰਨੀ ਨੀਚ ਔਰਤ ਇਹਨੂੰ ਤੁਸੀਂ ਭਿਕਸ਼ੂ ਬਣਾ ਰਹੇ ਹੋ ਜੀ, ਪਰ ਬੁੱਧ ਨੇ ਕਿਹਾ ਵੀ ਨਹੀਂ, ਇਹਨੇ ਜ਼ਿੰਦਗੀ ਦਾ ਦੂਸਰਾ ਸਿਰਾ ਦੇਖ ਲਿਆ ਔਰ ਇਹ ਹੁਣ ਸੱਚਮੁੱਚ ਦੀ ਭਿਕਸ਼ੁਣੀ ਹੈ। ਸੋ ਕੁੱਲ ਮਿਲਾ ਕੇ ਔਰ ਅਸੀਂ ਦੇਖਦੇ ਹਾਂ ਵੀ ਵੈਸ਼ਾਲੀ 'ਚ ਰਹਿਣ ਵਾਲਿਆਂ ਨੂੰ ਵੀ ਜਿਹੜੇ ਉਰਲੇ ਪਾਸੇ ਦੇ ਸੀ ਗੰਗਾ ਜਮਨਾ ਵਾਲੇ, ਜਦੋਂ ਤੁਸੀਂ ਉਸ ਪੀਰੀਅਡ ਦਾ ਪੁਰਾਣਿਕ ਜਾਂ ਵੈਦਿਕ ਪੋਸਟ ਵੈਦਿਕ ਪੀਰੀਅਡ ਹੈ ਲਿਟਰੇਚਰ, ਉਹਨਾਂ ਨੂੰ ਮਲੇਛ ਕਹਿੰਦੇ ਸੀ। ਸੋ ਇਹਨਾਂ ਨੇ ਬੁੱਧ ਦੇ ਥਾਟ ਵਾਲੇ ਵੀ ਮਲੇਛ ਨੇ, ਦਰਾਵੜ ਸਿਵਲਾਈਜੇਸ਼ਨ ਵਾਲੇ ਵੀ ਮਲੇਛ ਨੇ। ਜਦੋਂ ਮੁਸਲਮਾਨ ਆਏ ਮੁਹੰਮਦ ਬਿਨ ਕਾਸਮ ਦੇ ਨਾਲ ਔਰ ਉਸ ਤੋਂ ਬਾਅਦ ਲਗਾਤਾਰ ਉਹ ਮਹਿਮੂਦ ਗਜ਼, ਉਹਨਾਂ ਸਾਰਿਆਂ ਨੂੰ ਵੀ ਮਲੇਛ ਦਾ ਮਤਲਬ ਡਰਟੀ ਹੈ, ਮਲ ਨਾਲ ਭਰੇ ਹੋਏ, ਯਾਨੀ ਉਹਨਾਂ ਨੇ ਖੁਦ ਨੂੰ ਐਰੀਅਨ ਕੁਲੀਨ ਔਰ ਇਹ ਮਲੇਛ। ਔਰ ਇਹ ਗੱਲ ਪੈਰੀਆਰ ਨੂੰ 20th ਸੈਂਚੁਰੀ 'ਚ ਬੜੀ ਚੰਗੀ ਤਰ੍ਹਾਂ ਸਮਝ ਆਈ ਕਿ ਵੀ ਇਹ ਸਾਡੀ ਤਹਿਜ਼ੀਬ ਨੂੰ ਤਾਂ ਇਹਨਾਂ ਨੇ ਦਬਾਇਆ ਬੁਰਾ ਹਾਲ। ਔਰ ਇਹ ਦਰਾਵੜ ਲੋਕਾਂ ਦੀ ਸਿਵਲਾਈਜੇਸ਼ਨ ਦੀ ਗੱਲ ਸਭ ਤੋਂ ਪਹਿਲਾਂ ਪੈਰੀਆਰ ਨੇ ਕੀਤੀ। ਹੁਣ ਇਹ ਸਾਰਾ ਪਿਛੋਕੜ ਇਸ ਲਈ ਸਮਝਣਾ ਜ਼ਰੂਰੀ ਹੈ ਕਿ ਪਿਛਲੇ ਦਿਨਾਂ 'ਚ, ਔਰ ਮੈਂ ਜਿਹੜੀ ਗੱਲ 60s ਦੀ ਕਰਨ ਲੱਗਿਆ ਸੀ ਕਿ 60ਵਿਆਂ ਦੇ ਵਿੱਚ ਇਹ ਮੂਵਮੈਂਟ ਇੱਕ ਪਾਸੇ ਅੱਡ ਜ਼ਬਾਨ ਤੇ ਬੇਸਡ ਸੂਬੇ ਬਣਾਉਣ ਦੀ ਗੱਲ ਸੀ, ਤਮਿਲ ਤੇ ਬੇਸਡ ਮਦਰਾਸ ਉਹਨਾਂ ਨੇ ਕਿਹਾ ਕਿ ਵੀ ਨਹੀਂ ਸਾਨੂੰ ਇਹ ਮਨਜ਼ੂਰ ਨਹੀਂ ਹੈ, ਇਹ ਸਾਡਾ ਤਮਿਲ ਨਾਡੂ ਇਨਫੈਕਟ ਕੰਟਰੀ ਹੁੰਦਾ ਤਮਿਲ ਜ਼ਬਾਨ ਦੇ ਵਿੱਚ, ਤਮਿਲਾਂ ਦਾ ਦੇਸ਼ ਜੀ। ਹੁਣ ਉਸ ਪੀਰੀਅਡ 'ਚ ਵੀ ਇਹ ਉੱਥੇ ਸੈਪਰੇਟ ਹੋਣ ਦੀ ਮੰਗ ਉੱਠ ਪਈ ਸੀ ਕਿ ਅਸੀਂ ਰੈਸਟ ਆਫ ਇੰਡੀਆ ਨਾਲ ਨਹੀਂ ਰਹਿਣਾ, ਸਾਡੀ ਵੱਖਰੀ ਤਹਿਜ਼ੀਬ ਹੈ, ਵੱਖਰੀ ਸਿਵਲਾਈਜੇਸ਼ਨ ਹੈ। ਪਰ ਉਸ ਪੀਰੀਅਡ ਦੇ ਵਿੱਚ ਕੁਝ ਹੋਰ ਵੀ ਮਸਲੇ ਆਏ, ਕੁਝ ਤਾਕਤ ਦਾ ਇਸਤੇਮਾਲ ਵੀ ਹੋਇਆ। ਔਰ ਮੈਨੂੰ ਯਾਦ ਹੈ ਕਿ ਜਦੋਂ 1966 ਦੇ ਵਿੱਚ ਪੰਜਾਬੀ ਸੂਬਾ ਬਣਨ ਤੋਂ ਬਾਅਦ ਪਹਿਲੀ ਗਵਰਨਮੈਂਟ ਪੰਜਾਬ ਜਸਟਿਸ ਗੁਰਨਾਮ ਸਿੰਘ ਦੀ ਬਣੀ 1967 ਦੇ ਵਿੱਚ, ਕਿਉਂਕਿ ਇਹ ਉਹਨਾਂ ਦੇ ਉਦੋਂ ਸਾਊਥ ਦੇ ਵਿੱਚ ਜਿਹੜਾ ਕਰੁਣਾਨਿਧੀ ਪ੍ਰੈਜ਼ੀਡੈਂਟ ਸੀ ਉਹ ਚੀਫ ਮਿਨਿਸਟਰ ਬਣਿਆ, ਔਰ ਉਦੋਂ 8-9 ਸੂਬੇ ਸੀ ਭਾਰਤ ਦੇ ਜਿੱਥੇ ਐਸਵੀਡੀ ਦੀਆਂ ਹਕੂਮਤਾਂ ਬਣੀਆਂ, ਉਹਨੂੰ ਸੰਯੁਕਤ ਵਿਧਾਇਕ ਦਲ ਕਹਿੰਦੇ ਸੀ ਜੀ। ਔਰ ਉਹਨਾਂ ਨੇ ਜਿਹਨਾਂ 'ਚ ਤਮਿਲਨਾਡੂ ਦੇ ਔਰ ਦੂਸਰੇ ਕੇਰਲਾ ਦੇ ਵਿੱਚ ਔਰ ਦੂਜੇ, ਉਹਨਾਂ ਨੇ ਜਸਟਿਸ ਗੁਰਨਾਮ ਸਿੰਘ ਨੂੰ ਕਿਹਾ ਕਿ ਵੀ ਇਹ ਜਿਹੜੀ ਇੰਡੀਅਨ ਯੂਨੀਅਨ ਹੈ ਇਹ ਆਰਟੀਫੀਸ਼ੀਅਲ ਹੈ ਔਰ ਅਸੀਂ ਇਹਨੂੰ ਟਰੂ ਜੇ ਫੈਡਰਲ ਯੂਨੀਅਨ ਬਣਾਉਣਾ, ਉੱਤੇ ਇੱਕ ਬੜਾ ਮੋਟਾ ਢਾਂਚਾ ਰੱਖਣਾ ਤੇ ਅਸੀਂ ਇੱਕ ਮੂਵਮੈਂਟ ਖੜੀ ਕਰੀਏ ਔਰ ਉਹਦੇ ਲਈ ਇੱਕ ਕਨਵੈਨਸ਼ਨ ਰੱਖੋ। ਸੋ ਜਸਟਿਸ ਗੁਰਨਾਮ ਸਿੰਘ ਨੇ, ਕਿਉਂਕਿ ਉਦੋਂ ਤੱਕ ਅਕਾਲੀ ਦਲ ਦੀ ਵੀ ਮੰਗ ਜਿਹੜੀ ਹੈ ਉਹ ਸਿੱਖ ਹੋਮਲੈਂਡ ਦੀ ਸੀ, ਮਾਸਟਰ ਅਕਾਲੀ ਦਲ ਦੀ, ਔਰ ਜਿਹੜਾ ਨਲਵਾ ਕਾਨਫਰੰਸ ਲੁਧਿਆਣਾ ਦੇ ਵਿੱਚ ਮਤਾ ਪੇਸ਼ ਕੀਤਾ ਸੀ ਸਿੱਖ ਹੋਮਲੈਂਡ ਦਾ, ਜਿਹੜਾ ਸਰ ਕਪੂਰ ਸਿੰਘ ਨੇ ਲਿਖਿਆ, ਜਸਟਿਸ ਗੁਰਨਾਮ ਸਿੰਘ ਨੇ ਪੇਸ਼ ਕੀਤਾ ਸੀ।
ਔਰ ਉਹ 7 ਸੂਬੇ ਜਿਨ੍ਹਾਂ ਦੇ ਵਿੱਚ ਸੰਯੁਕਤ ਵਿਧਾਇਕ ਦਲ ਦੀ ਸਰਕਾਰ ਸੀ, ਉਹਨਾਂ ਦੀ ਕਨਵੈਨਸ਼ਨ ਚੰਡੀਗੜ੍ਹ 'ਚ ਰੱਖ ਦਿੱਤੀ ਗਈ। ਪਰ ਏਜੰਸੀਆਂ ਜਦੋਂ ਅਸੀਂ ਕਹਿੰਦੇ ਹਾਂ ਵੀ ਉਹ ਕਿਵੇਂ ਆਪਰੇਟ ਕਰਦੀਆਂ, ਉਹ ਅੱਜ ਨਹੀਂ ਕਰਦੀਆਂ, ਉਹ ਹਮੇਸ਼ਾ ਇੰਨਾ ਕੁ ਦਬਾਅ ਪਿਆ ਕਿ ਇੱਕ ਹਫ਼ਤਾ ਪਹਿਲਾਂ ਉਸ ਕਨਵੈਨਸ਼ਨ ਜਿਹਦੇ ਲਈ ਬੜਾ ਉਤਸ਼ਾਹ ਸੀ ਕਿ ਵੀ ਇੰਨੇ ਸੂਬਿਆਂ ਦੇ ਜਿਹੜੇ ਨੇ ਉਹ ਆਜ਼ਾਦੀ ਮੰਗਦੇ ਨੇ ਔਰ ਟਰੂ ਫੈਡਰਲ ਸਟਰਕਚਰ ਚਾਹੁੰਦੇ ਨੇ, ਜਸਟਿਸ ਗੁਰਨਾਮ ਸਿੰਘ ਨੇ ਉਹ ਕੈਂਸਲ ਕਰਤੀ। ਸੋ ਜਦੋਂ ਅਸੀਂ ਅਕਾਲੀਆਂ ਦਾ ਦੇਖਦੇ ਹਾਂ ਵੀ ਇਹਨਾਂ ਨੇ ਕਿਵੇਂ ਸਟੈਬ ਕੀਤਾ ਹੈ ਹਰ ਮੂਵਮੈਂਟ ਨੂੰ, ਔਰ ਹੁਣ ਵੀ ਜਦੋਂ ਕਿ ਤਮਿਲ ਦੇਸ਼ ਜਿਹੜੀ ਤੇਲਗੂ ਦੇਸ਼ਮ ਪਾਰਟੀ ਹੈ TDP, ਉਹਨੇ ਨਾਤਾ ਤੋੜ ਲਿਆ ਕਿ ਵੀ ਅਸੀਂ ਨਹੀਂ, ਮਿਨਿਸਟਰ ਨੇ ਰਿਜ਼ਾਈਨ ਕਰਤਾ, ਸੁਖਬੀਰ ਬਾਦਲ ਕਹਿੰਦਾ ਸਾਡਾ ਸਬੰਧ ਇਟਰਨਲ ਹੈ BJP ਨਾਲ, ਕਦੇ ਨਹੀਂ ਟੁੱਟ ਸਕਦਾ। ਸੋ ਉਹ ਜਿਹੜੀ ਮੂਵਮੈਂਟ ਸੀ 60s ਦੇ ਵਿੱਚ ਉਹ ਖਿੱਲਰ ਪੁੱਲਰ ਗਈ। ਔਰ ਉਸ ਸਭ ਦਾ ਇਹ ਜ਼ਰੂਰ ਹੋਇਆ ਵੀ ਦਿੱਲੀ ਦੇ ਹਾਕਮਾਂ ਨੂੰ ਇਹ ਲੱਗਾ ਕਿ ਇਹਨਾਂ ਨੂੰ ਨਾਲ ਰੱਖੋ, ਔਰ ਉਹਨਾਂ ਨੇ ਪਹਿਲਾਂ ਤਾਂ ਇੱਕ ਹੀ ਬਣਾ ਦਿੱਤਾ ਕਿ ਜੇ ਪ੍ਰਾਈਮ ਮਿਨਿਸਟਰ ਨਾਰਥ ਦਾ ਬਣਦਾ ਸੀ, ਕਿਉਂਕਿ UP ਬਿਹਾਰ ਕੋਲ ਵੋਟਾਂ ਹੈ, ਉਹ ਨਹਿਰੂ ਬਣਦਾ ਰਿਹਾ, ਫਿਰ ਸ਼ਾਸਤਰੀ ਬਣ ਗਿਆ, ਫਿਰ ਇੰਦਰਾ ਗਾਂਧੀ ਬਣ ਗਈ, ਪਰ ਉਹ ਪ੍ਰੈਜ਼ੀਡੈਂਟ ਸਾਊਥ ਦਾ ਬਣਾਉਂਦੇ ਸੀ, ਕਿਉਂਕਿ ਪਹਿਲਾਂ ਨਹਿਰੂ ਸੀ ਪ੍ਰਾਈਮ ਮਿਨਿਸਟਰ ਔਰ ਰਾਸ਼ਟਰਪਤੀ ਰਾਜਿੰਦਰ ਪ੍ਰਸਾਦ ਨੂੰ ਬਣਾਇਆ ਸੀ, ਉਹ ਬਿਹਾਰੀ ਸੀ, ਫਿਰ ਇਹ ਰਾਧਾ ਕ੍ਰਿਸ਼ਨਨ ਨੂੰ ਲਿਆਏ। ਫਿਰ ਜਦੋਂ ਪਾਵਰ ਦੇ ਵਿੱਚ ਸਿੱਧੀ ਹਿੱਸੇਦਾਰੀ ਮਿਲੀ, ਨਰਸਿਮਹਾ ਰਾਓ ਪਹਿਲਾ ਪ੍ਰਾਈਮ ਮਿਨਿਸਟਰ ਬਣਿਆ ਜਿਹੜਾ ਸਾਊਥ ਚੋਂ ਸੀ, ਜਿਹੜਾ ਕਿ ਆਂਧਰਾ ਪ੍ਰਦੇਸ਼ ਦੇ ਨਾਲ ਜਿਹਦਾ ਸੰਬੰਧ ਸੀ, ਔਰ ਫਿਰ ਇਹਨਾਂ ਦੇ ਸਾਇੰਟਿਸਟ ਵਗੈਰਾ ਆ ਗਏ, ਪਾਵਰ ਦੇ ਵਿੱਚ ਸ਼ੇਅਰ ਮਿਲ ਗਿਆ, ਔਰ ਫਿਰ ਇਹਨਾਂ ਨੂੰ ਲੱਗਾ ਵੀ ਠੀਕ ਹੈ ਹੁਣ ਫਿਰ ਉਹ ਜਿਹੜੀ ਗੱਲ ਸੀ ਅੱਡ ਹੋਣ ਵਾਲੀ, ਉਹ ਹੌਲੀ ਹੌਲੀ ਵੱਡੇ ਕੇਕ ਚੋਂ ਜਦੋਂ ਵੱਡਾ ਹਿੱਸਾ ਪਰ ਹੁਣ ਜਿਵੇਂ BJP RSS ਪਾਵਰ 'ਚ ਸੈਂਟਰਲਾਈਜ਼ ਕਰ ਲਿਆ ਇਹਨਾਂ ਨੇ ਜੀ, ਔਰ ਸਾਊਥ ਦੇ ਵਿੱਚ ਵੀ ਇਹ ਸੰਸਕ੍ਰਿਤ ਔਰ ਹਿੰਦੀ ਜਿਹੜੀ ਹੈ ਉਹ ਥੋਪ ਰਹੇ ਨੇ। ਹੁਣ ਆਲ ਆਫ ਏ ਸਡਨ ਉਹਨਾਂ ਲੋਕਾਂ ਨੂੰ, ਇਹਨਾਂ ਸਟੇਟਾਂ ਦੇ ਲੋਕਾਂ ਨੂੰ ਇਹ ਰਿਅਲਾਈਜ਼ ਹੋਇਆ ਵੀ ਇਹ ਤਾਂ ਸਾਡਾ, ਅਸੀਂ ਹਾਂ ਕੀ ਸੀ ਤਾਂ ਬਣ ਕੀ ਰਹੇ, ਇਹਨਾਂ ਨੂੰ ਲੈ ਕਿੱਧਰ ਨੂੰ ਜਾ ਰਹੇ ਨੇ ਜੀ। ਔਰ ਇਹ ਜਿਹੜੀ ਮੈਂ ਗੱਲ ਕਹਿ ਰਿਹਾ, ਇਹ ਕੋਈ ਇਸ ਦਾ ਹੁਣ ਬੇਸ ਹੈ ਕਿ ਜਿਉਂ-ਜਿਉਂ RSS ਔਰ BJP ਨੇ ਆਪਣਾ ਹਿੰਦੂਤਵਾ ਦਾ ਏਜੰਡਾ, ਕਿਉਂਕਿ ਉਹ ਹੁਣ ਤਮਿਲਨਾਡੂ ਕਾਬੂ ਕਰਨਾ ਚਾਹੁੰਦੇ ਨੇ, ਜੈ ਲਲਿਤਾ ਦੇ ਮਰਨ ਤੋਂ ਬਾਅਦ ਪਤਾ ਨਹੀਂ ਉਹਨੂੰ ਵੀ ਮਾਰਿਆ ਹੀ ਹੈ, ਉਹ ਜਿਵੇਂ ਸਾਰਾ ਉਹਨੂੰ ਚਰਨ ਕੀਤਾ, ਔਰ ਉਹਦੇ ਚੋਂ ਹੀ ਅਸੀਂ ਜਦੋਂ ਪਿਛਲੇ ਹਫ਼ਤੇ ਜ਼ਿਕਰ ਕੀਤਾ ਪਿਛਲੇ ਪ੍ਰੋਗਰਾਮ 'ਚ, ਜਦੋਂ ਅਸੀਂ ਝੰਡੇ ਦੀ ਗੱਲ ਕੀਤੀ ਕਿ ਕਰਨਾਟਕਾ ਦੇ ਵਿੱਚ ਹਾਲਾਂਕਿ ਕਾਂਗਰਸ ਪਾਰਟੀ ਦੀ ਹਕੂਮਤ ਹੈ, ਸਿੱਧਾਰਮਈਆ ਚੀਫ ਮਿਨਿਸਟਰ ਹੈ, ਉਹਨਾਂ ਦੀ ਕੈਬਨਿਟ ਨੇ ਪਾਸ ਕੀਤਾ, ਉਹਨਾਂ ਨੇ ਆਪਣਾ ਝੰਡਾ ਦਿਖਾਇਆ ਔਰ ਉਹਨਾਂ ਨੇ ਦਿੱਲੀ ਨੂੰ ਕਿਹਾ ਜੀ ਸਾਡਾ ਕਰਨਾਟਕਾ ਦਾ ਆਪਣਾ ਅੱਡ ਝੰਡਾ ਹੋਣਾ ਚਾਹੀਦਾ। ਪਰ ਮੈਂ ਉਹਦੇ ਤੇ ਕਮੈਂਟ ਕੀਤਾ ਵੀ ਅੱਡ ਝੰਡਾ ਦਾ ਕਸ਼ਮੀਰ ਦਾ ਵੀ ਹੈ, ਸੰਵਿਧਾਨ ਵੀ ਅੱਡ ਹੈ ਉਹਨਾਂ ਦਾ, ਆਰਟੀਕਲ 370 ਵੀ ਹੈ, ਉਹਦੇ ਨਾਲ ਕੋਈ ਕਲਿਆਣ ਤਾਂ ਨਹੀਂ ਹੋ ਗਿਆ, 7 ਲੱਖ ਫੌਜ ਰੱਖ ਕੇ ਲੱਖਾਂ ਕਸ਼ਮੀਰੀ ਉਹਨਾਂ ਨੇ ਮਾਰ ਦਿੱਤੇ। ਪਰ ਅੱਜ ਉਹਦਾ ਜਦੋਂ ਮੈਂ ਗੱਲ ਕਰ ਰਿਹਾ, ਹੁਣ ਮੈਨੂੰ ਇਹ ਲੱਗਿਆ ਕਿ ਵੀ ਇਹ ਸਾਰੀ ਮੂਵਮੈਂਟ ਦਾ ਬੇਸ ਕੀ ਹੈ। DMK ਜਿਹੜੀ ਕਿ ਬੇਸ਼ੱਕ ਇਸ ਵੇਲੇ ਆਪੋਜੀਸ਼ਨ 'ਚ ਹੈ, ਪਾਵਰਫੁਲ, ਕਰੁਣਾਨਿਧੀ ਬੁੱਢਾ ਹੋ ਗਿਆ 92-93 ਸਾਲ ਦਾ, ਉਹਦਾ ਮੁੰਡਾ ਜਿਹੜਾ ਉਹਦਾ ਨਾਂ ਸਟਾਲਨ ਹੈ, MK ਸਟਾਲਨ, ਉਹਨੇ ਇੱਕ ਬਿਆਨ ਦਿੱਤਾ ਹੈ ਜਿਹੜਾ ਸਾਰੇ ਮੀਡੀਆ 'ਚ ਔਰ ਇਲੈਕਟ੍ਰੋਨਿਕ ਮੀਡੀਆ 'ਚ ਵੀ ਡਿਸਕਸ ਹੋ ਰਿਹਾ ਜੀ। DMK ਲੀਡਰ MK ਸਟਾਲਨ ਸੇਜ਼ ਹੀ ਹੋਪਸ southern states come together to demand separate Dravid Nadu. Conceptually, Dravid Nadu is a separate nation comprising the states of South India made up of people of Dravidian race. ਹੁਣ ਇਹ ਵੱਡੀ ਪਾਰਟੀ ਜਿਹੜੀ ਲਾਈਕਲੀ ਟੂ ਕਮ ਇਨ ਪਾਵਰ ਹੈ ਤਮਿਲਨਾਡੂ 'ਚ ਜੀ, ਉਹਨਾਂ ਨੇ ਮੰਗ ਕੀਤੀ, ਉਹਨੇ ਕਿਹਾ ਕਿ ਜੀ ਮੈਨੂੰ ਖੁਸ਼ੀ ਹੋਏਗੀ ਕਿ ਜੇ ਸਾਊਥ ਦੀਆਂ ਸਟੇਟਾਂ ਜਿਹੜੀਆਂ, ਮੈਂ 5 ਸਟੇਟਾਂ ਹੁਣ ਮੈਂ ਬਾਰ-ਬਾਰ ਨਾਂ ਨਹੀਂ ਦੁਹਰਾਵਾਂਗਾ, ਵਕਤ ਦੀ ਸੀਮਾ ਰੱਖਦੇ ਆ, ਕਿ ਜੇ ਉਹ ਇਹ ਫੈਸਲਾ ਕਰ ਲੈਣ ਕਿ ਉਹਨਾਂ ਨੇ ਡਰੈਵਿਡ ਨਾਡੂ ਦੇ ਥੱਲੇ ਇਕੱਠੇ ਹੋਣਾ ਤੇ ਅਸੀਂ ਇੱਕ ਸੈਪਰੇਟ ਨੇਸ਼ਨ ਬਣ ਸਕਦੇ। ਹੁਣ ਇਹ ਇੱਕ ਬਹੁਤ ਵੱਡੀ ਗੱਲ ਹੈ, ਔਰ ਉਹਦੇ 'ਚ ਉਹਨਾਂ ਨੇ ਇਸ ਗੱਲ ਨੂੰ ਕਿਹਾ ਕਿ ਵੀ ਹੀ ਹੋਪਡ ਇੰਡੀਆ ਸਾਊਥਰਨ ਸਟੇਟਸ ਕਮ ਟੂਗੈਦਰ ਟੂ ਡਿਮਾਂਡ ਆਟੋਨਮੀ ਫॉर ए ਸੈਪਰੇਟ ਡਰੈਵਿਡ ਨਾਡੂ ਦਾ ਹਿੰਦੂ ਰਿਪੋਰਟ ਜਿਹੜੇ ਉਹਨਾਂ ਦੀ ਅਖਬਾਰ ਦੀ ਰਿਪੋਰਟਿੰਗ ਹੈ ਜੀ। ਇਫ such a solution where southern states come together for the demand comes, it would be welcome, Stalin said in a note. We hope that such a situation arises. ਕਹਿੰਦੇ ਅਸੀਂ ਆਸ ਕਰਦੇ ਕਿ ਇਦਾਂ ਦੀ ਸਿਚੁਏਸ਼ਨ ਆਏ ਕਿ ਅਸੀਂ ਸਾਊਥ ਦੀਆਂ ਜਿਹੜੀਆਂ ਸਟੇਟਾਂ 5 ਔਰ ਯੂਨੀਅਨ ਟੈਰੀਟਰੀ ਅਸੀਂ ਮਿਲ ਕੇ ਆਪਣਾ ਅੱਡ ਦੇਸ਼ ਬਣਾਈਏ ਡਰੈਵਿਡ ਨਾਡੂ। Conceptually, Dravid Nadu is a separate nation geographically identified with South India and whose inhabitants belong to the Dravidian race, in contrast to North Indian Aryans. Social reformer E.V. Ramaswamy, popularly known as Periyar, was one of the first thinkers to propound the concept.
ਹੀ ਹੈਡ ਲੈਡ ਦਾ ਡਰਾਵਿਡਨ ਮੂਵਮੈਂਟ ਇਨ ਤਮਿਲਨਾਡੂ। ਇਹ ਪੈਰੀਆਰ, ਔਰ ਇਹੀ ਕਾਰਨ ਹੈ ਪਿਛਲੇ ਦਿਨਾਂ 'ਚ ਮੈਨੂੰ ਇਹ ਸਮਝ ਨਹੀਂ ਆਇਆ। ਮੈਂ ਕਿਹਾ ਵੀ ਇਹਨਾਂ ਨੇ ਜਿਹੜੇ ਬੁੱਤ ਤਾਂ ਉਹ ਤੋੜਨੇ ਸ਼ੁਰੂ ਕੀਤੇ, ਲੈਨਿਨ ਦੇ ਤ੍ਰਿਪੁਰਾ 'ਚ ਤੋੜੇ, ਔਰ ਆਲ ਆਫ ਏ ਸਡਨ ਪੈਰੀਆਰ ਦਾ ਬੁੱਤ ਜਿਹੜਾ ਤਮਿਲਨਾਡੂ ਸੀ ਉਹਦੇ ਉੱਤੇ ਸਿਆਹੀ ਪੋ ਦਿੱਤੀ ਜਾਂ ਅੰਬੇਦਕਰ ਦੇ ਬੁੱਤ ਤੋੜੇ। ਮੈਂ ਕਿਹਾ ਵੀ ਇਹਨਾਂ ਨੂੰ ਪੈਰੀਆਰ ਕਿਉਂ ਹੁਣ ਲੱਗਣ ਲੱਗ ਗਿਆ। ਅੰਡਰ ਕਰੰਟ ਇਹ ਹੈ ਵੀ ਇਹਨਾਂ ਦੀਆਂ ਏਜੰਸੀਆਂ ਨੇ ਇਹ ਖਬਰ ਦੇ ਦਿੱਤੀ ਹੈ ਕਿ ਵੀ ਇਹ ਜਿੰਨਾ ਤੁਸੀਂ ਹਿੰਦੂਤਵਾ ਲਾਗੂ ਕਰਨਾ ਚਾਹੁੰਦੇ ਹੋ ਇਹ ਤਾਂ ਹੁਣ ਲੱਗੇ ਹੱਡ ਦੇਸ਼ ਬਣਾਉਣ ਆਪਣਾ ਡਰਾਵਿਡ ਨਾਡੂ, ਔਰ ਉਹਦੇ ਲਈ ਉਹਨਾਂ ਨੇ ਆਪਣੀ ਜਿਹੜੀ ਹੈ ਡਿਮਾਂਡ ਕਰ ਦਿੱਤੀ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਾਊਥ ਪੇਜ, ਔਰ ਉਹਦੇ 'ਚ ਉਹਨਾਂ ਨੇ, ਮੈਂ ਇਹਨੂੰ ਕਾਫੀ ਰਿਸਰਚ ਕੀਤਾ, ਮੈਂ ਸਮੇਂ ਸੀਮਾ ਕਰਕੇ ਨਹੀਂ ਜਾਵਾਂਗਾ, ਕਿ ਉਹ ਸਾਊਥ ਦੀਆਂ ਸਟੇਟਾਂ ਜਿਹੜੀਆਂ ਨੇ ਉਹ ਮੱਚ ਮੋਰ ਟੈਕਸ ਪੇ ਕਰਦੀਆਂ ਸੈਂਟਰ ਦੇ ਖਜ਼ਾਨੇ 'ਚ, ਪਰ ਕਿਉਂਕਿ ਜਦੋਂ ਗ੍ਰਾਂਟ ਦਿੱਤੀ ਜਾਂਦੀ ਹੈ ਵਾਪਸ ਸਟੇਟਾਂ ਨੂੰ ਮਿਲਦਾ, ਉਹ ਆਬਾਦੀ ਦੇ ਲਿਹਾਜ਼ ਨਾਲ ਮਿਲਦਾ, ਉਹ ਬਿਹਾਰ ਤੇ ਯੂਪੀ ਖਾ ਜਾਂਦੇ। ਸੋ ਉਹਨਾਂ ਨੂੰ ਇਹ ਲੱਗਦਾ ਸਾਊਥ ਪੇਜ਼ ਮੋਰ ਟੈਕਸਿਸ ਦੈਨ ਇਟ ਗੈਟਸ ਇਨ ਰਿਟਰਨ। ਸਿੱਧਾ ਰਮਈਆ। ਹੁਣ ਇੱਕ ਪਾਸੇ ਸਟਾਲਿਨ ਮੰਗ ਕਰ ਰਿਹਾ ਹੈ ਕਿ ਵੀ ਬਣਾ ਦਿਓ, ਤੇ ਸਿੱਧਾ ਰਮਈਆ ਜਿਹੜੀ ਕਾਂਗਰਸ ਦੀ ਹਕੂਮਤ ਹੈ ਕਰਨਾਟਕਾ 'ਚ, ਉਹ ਜਿਹੜਾ ਸੈਪਰੇਟ ਝੰਡਾ ਬਣਾਇਆ, ਉਹ ਕਹਿ ਰਿਹਾ ਜੀ ਸਾਡੇ ਟੈਕਸ ਜ਼ਿਆਦਾ ਲੈ ਜਾਂਦੇ ਨੇ, ਸਾਡੇ ਤੋਂ ਦੰਦੇ ਸਾਨੂੰ ਕੱਟ ਰਹੇ। ਕਰਨਾਟਕਾ ਚੀਫ ਮਿਨਿਸਟਰ ਸਿੱਧਾ ਰਮਈਆ ਡਿਫੈਂਡਡ ਦਾ ਸਟੇਟਸ ਡਿਮਾਂਡ ਫॉर a separate flag and said it was not inconsistent with the idea of this. In a Facebook post on Friday, he wrote that the southern states pay more taxes to the center without getting enough returns. A developed South India has been subsidizing the north, he wrote. ਉਹਨੇ ਕਿਹਾ ਜੀ ਅਸੀਂ ਡਿਵੈਲਪਡ ਹੈ, ਸਾਡੇ ਤੋਂ 1.5 ਰੁਪਈਆ ਲੈ ਜਾਂਦੇ ਨੇ ਤਾਂ 30 ਪੈਸੇ ਸਾਨੂੰ ਵਾਪਸ ਕਰਦੇ ਨੇ। ਸੋ ਇਹਦੇ ਕੋਲੋਂ ਉਹਨਾਂ ਨੇ ਕਿਹਾ ਕਿ ਵੀ ਸਾਊਥ ਇੰਡੀਆ ਵਿਦ ਸਟੇਬਲ ਪੋਪੂਲੇਸ਼ਨ ਗਰੋਥ, ਕਿ ਵੀ ਅਸੀਂ ਤਾਂ ਜਿੰਨੀ ਸਾਡੀ ਪੋਪੂਲੇਸ਼ਨ ਵੀ ਕੰਟਰੋਲਡ ਹੈ, ਤੁਸੀਂ ਤਾਂ ਜਿਹਨੂੰ ਕਹਿੰਦੇ ਨੇ ਬਰੀਡਿੰਗ ਲਾਈਕ ਰੈਬਿਟਸ, ਖਰਗੋਸ਼ਾਂ ਦੀ ਤਰ੍ਹਾਂ ਨਿਆਣੇ ਜੰਮ ਰਹੇ ਹੋ। ਸਾਰਾ 220 ਮਿਲੀਅਨ ਕੱਲੀ ਯੂਪੀ ਦੀ ਆਬਾਦੀ ਹੈ, ਦੁਨੀਆ ਦੇ 20 ਵੱਡੇ ਦੇਸ਼ਾਂ 'ਚ ਆ ਜਾਂਦਾ, ਕੱਲਾ ਯੂਪੀ 22 ਕਰੋੜ ਉੱਥੇ ਰੱਖੇ ਹੋਏ ਨੇ ਭੁੱਖੇ ਨੰਗੇ। ਉਹਨੇ ਕਿਹਾ ਸਾਊਥ ਇੰਡੀਆ ਵਿਦ ਸਟੇਬਲ ਪੋਪੂਲੇਸ਼ਨ ਗਰੋਥ ਇਜ਼ ਨਾਟ ਗੈਟਿੰਗ ਇਨਫ because population is a prominent criteria for the devolution of central taxes, he said. ਉਹਦੇ 'ਚ ਉਹਨਾਂ ਨੇ ਕਿਹਾ ਵੀ 1 ਰੁਪਈਆ ਜੇ ਅਸੀਂ ਟੈਕਸ ਕੰਟਰੀਬਿਊਟ ਕਰਦੇ ਹਾਂ ਤੇ ਉਸ 'ਚੋਂ ਸਾਨੂੰ ਜਿਹੜਾ ਹੈ ਉਹ 47 ਪੈਸੇ ਮਿਲਦੇ ਨੇ, ਤੇ ਜੇ ਯੂਪੀ ਇੱਕ ਕਰਦਾ ਉਹਨੂੰ 1 ਰੁਪਈਆ 79 ਪੈਸੇ, ਦੁੱਗਣਾ ਤਿੱਗਣਾ ਤੁਸੀਂ ਲੁੱਟ ਰਹੇ ਹੋ। ਸੋ ਇੱਕ ਪਾਸੇ ਤਾਂ ਇਸ ਮੁੱਦੇ ਤੇ ਆਪੋਜੀਸ਼ਨ ਡੀਐਮਕੇ ਔਰ ਰੂਲਿੰਗ ਕਾਂਗਰਸ ਜਿਹੜੀ ਹੈ ਕਰਨਾਟਕਾ ਦੀ ਉਹ ਇੱਕੋ ਪੇਜ ਤੇ ਹੈ, ਔਰ ਦੂਸਰੀ ਖਬਰ ਜਿਹੜੀ ਇਹਦੇ ਨਾਲ ਹੋਰ ਵੀ ਅਹਿਮੀਅਤ ਬਣਾ ਦਿੰਦੀ ਹੈ ਕਿ ਕਿਵੇਂ ਇਹਨਾਂ ਦਾ ਹਿੰਦੂਤਵਾ ਦਾ ਪਾਰਟ ਟੁੱਟ ਰਿਹਾ ਹੈ। ਇੱਕ ਲਿੰਗਾਇਤ ਕਮਿਊਨਿਟੀ ਹੈ ਕਰਨਾਟਕਾ ਦੇ ਵਿੱਚ, ਆਂਧਰਾ 'ਚ ਵੀ ਉਹਨਾਂ ਦੀ ਜ਼ਿਆਦਾ, ਕਰਨਾਟਕਾ 'ਚ 19% ਆਬਾਦੀ ਕਰਨਾਟਕਾ ਦੀ ਲਿੰਗਾਇਤ ਹੈ। ਔਰ ਜਦੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪਿਛਲੇ ਦਿਨਾਂ 'ਚ ਸੰਤ ਪਿੰਡਾਂ ਵਾਲਿਆਂ ਦਾ ਜਨਮ ਦਿਨ ਮਨਾਇਆ ਗਿਆ, ਤੇ ਲਿੰਗਾਇਤ ਕਮਿਊਨਿਟੀ ਦਾ ਇੱਕ ਸਵਾਮੀ ਵੀ ਉੱਥੇ ਆਇਆ ਸੀ। ਉਹਨੇ ਕਿਹਾ ਜੀ ਜਿੱਦਾਂ ਤੁਹਾਨੂੰ ਹਿੰਦੂ ਬਣਾਇਆ ਆਰਟੀਕਲ 25 ਥੱਲੇ ਸਿੱਖਾਂ ਬੌਧੀਆਂ ਜੈਨੀਆਂ ਨੂੰ, 12ਵੀਂ 13ਵੀਂ ਸਦੀ ਜਿਹੜੇ ਸਾਡੇ ਸੰਤ ਹੋਏ ਉਹਨਾਂ ਨੇ ਵੇਦਾਂ ਸ਼ਾਸਤਰਾਂ ਸਿਮਰਤੀਆਂ ਨੂੰ ਨਕਾਰਿਆ ਬਿਲਕੁਲ, ਲੇਕਿਨ ਸਾਨੂੰ ਵੀ ਇਹਨਾਂ ਨੇ ਹਿੰਦੂ ਬਣਾਇਆ ਤੇ ਸਾਡੀ ਮਦਦ ਕਰੋ ਕਿ ਅਸੀਂ ਹਿੰਦੂ ਨਹੀਂ ਹੈ। ਔਰ ਇਹ ਗੱਲ ਕਿਉਂਕਿ ਕਰਨਾਟਕਾ 'ਚ ਇਲੈਕਸ਼ਨਾਂ ਹੋਣੀਆਂ ਨੇ, ਔਰ ਕਰਨਾਟਕਾ ਦੀ ਕੈਬਨਿਟ ਨੇ, ਇਹੀ ਸਿੱਧਾ ਰਮਈਆ ਦੀ ਖਬਰ ਹੈ, ਕਰਨਾਟਕਾ ਐਗਰੀਜ਼ ਟੂ ਕੰਸੀਡਰ ਲਿੰਗਾਇਤ ਏ ਸੈਪਰੇਟ ਰਿਲੀਜਨ। ਕਰਨਾਟਕਾ ਦੀ ਕੈਬਨਿਟ ਨੇ, ਔਰ ਦਰਸ਼ਕ ਦੇਖ ਰਹੇ ਨੇ ਤਸਵੀਰ ਕਿਵੇਂ ਖੁਸ਼ੀ ਦਾ ਇਜ਼ਹਾਰ ਹੈ ਲਿੰਗਾਇਤ ਲੋਕਾਂ ਵੱਲੋਂ, ਔਰ 19% ਆਬਾਦੀ, ਹਰ 5ਵਾਂ ਬੰਦਾ ਕਰਨਾਟਕਾ ਦਾ ਜਿਹੜਾ ਹੈ ਉਹ ਲਿੰਗਾਇਤ ਹੈ। ਔਰ ਕਰਨਾਟਕਾ ਦੀ ਕੈਬਨਿਟ ਨੇ ਕਿਹਾ ਕਿ ਜੀ ਅਸੀਂ ਇਸ ਗੱਲ ਨਾਲ ਸਹਿਮਤ ਹਾਂ ਕਿ ਲਿੰਗਾਇਤ, ਔਰ ਉਹਨਾਂ ਦੀ ਇੱਕ ਹੋਰ ਫੈਕਸ਼ਨ ਹੈ ਜਿਹੜਾ ਉਸ ਨੂੰ ਕਹਿੰਦੇ ਨੇ ਲਿੰਗਾਇਤਸ ਐਂਡ ਵੀਰਾ ਸ਼ੈਵਾ ਲਿੰਗਾਇਤਸ। ਇਹ 12ਵੀਂ ਸਦੀ 'ਚ ਸੋਸ਼ਲ ਰਿਫਾਰਮਰ ਹੋਏ ਨੇ, ਬਸਾਵਾ ਉਹਨਾਂ ਦੇ ਫਾਲੋਅਰ ਨੇ। ਉਹਨਾਂ ਨੇ ਕਿਹਾ ਜੀ ਵੀ ਅਸੀਂ ਜਿਹੜਾ ਯੂਨੀਵਰਸਲ ਰੱਬ ਨੂੰ ਮੰਨਦੇ ਹਾਂ, ਅਸੀਂ ਕੋਈ ਬੁੱਤ ਪ੍ਰਸਤੀ ਯਕੀਨ ਨਹੀਂ ਰੱਖਦੇ, ਅਸੀਂ ਵੇਦਾਂ ਸ਼ਾਸਤਰਾਂ ਨਹੀਂ ਮੰਨਦੇ। ਔਰ ਹੁਣ ਤੱਕ ਇਹ ਮੰਗ ਉਹਨਾਂ ਦੀ ਠੁਕਰਾਈ ਜਾਂਦੀ ਰਹੀ ਕਿਉਂਕਿ ਉਹ ਤਾਂ ਹਿੰਦੂਆਂ ਦੀ ਗਿਣਤੀ ਵਧਾਉਣ ਤੇ ਲੱਗੇ ਹੋਏ ਨੇ, ਉਹ ਤਾਂ ਜਿਹੜੇ ਮੁਸਲਮਾਨ ਈਸਾਈ ਸਿੱਖ ਬਣੇ ਨੇ ਉਹਨਾਂ ਨੂੰ ਵੀ ਘਰ ਵਾਪਸੀ ਕਹਿ ਰਹੇ ਨੇ। ਔਰ ਇਹ ਬਹੁਤ ਵੱਡੀ ਗੱਲ ਹੈ ਸਟੇਟ ਦਾ, ਇਹ ਉਹਨਾਂ ਨੂੰ 20% ਹਰ 5ਵਾਂ ਬੰਦਾ ਹਿੰਦੂ ਨਹੀਂ ਰਹੇਗਾ, ਉਹ ਇੱਕ ਉਹਨਾਂ ਦੀ ਆਪਣੀ ਵੱਖਰੀ ਕੈਟਾਗਰੀ ਹੈ। ਹਾਲਾਂਕਿ ਇਹ ਕੋਈ ਸੌਖਾ ਨਹੀਂ, ਬੀਜੇਪੀ ਉਹਨੂੰ ਬਿਲਕੁਲ ਮੰਨਣ ਨੂੰ ਤਿਆਰ ਨਹੀਂ ਹੈ। ਮੋਹਨ ਭਾਗਵਤ ਨੂੰ ਪੁੱਛਣ ਕਹੇ ਜੀ ਨਾ 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 ਇਹ ਤਾਂ ਹਿੰਦੂ ਨੇ। ਹੁਣ ਇਹ ਜਿਹੜੀਆਂ ਡਿਵੈਲਪਮੈਂਟਸ ਨੇ ਅਸੀਂ ਇਹ ਸਮਝਦੇ ਹਾਂ ਵੀ ਕਈ ਵਾਰ ਇਹ ਅੰਡਰ ਕਰੰਟ ਹੀ ਨਹੀਂ ਨੇ, ਪਹਿਲਾਂ ਅੰਡਰ ਕਰੰਟ ਹੋਏਗਾ ਜਦੋਂ ਝੰਡੇ ਦੀ ਦੂਜੀ ਗੱਲ ਤੁਰੀ, ਪਰ ਜਿਸ ਅੰਦਾਜ਼ ਦੇ ਵਿੱਚ ਹੁਣ ਇਹ ਗੱਲ ਬਾਹਰ ਆਈ ਹੈ ਮੈਂ ਸਮਝਦਾ ਹਾਂ ਕਿ ਵੀ ਜਿਹੜੀ ਆਰਟੀਫੀਸ਼ੀਅਲ ਯੂਨੀਅਨ ਜਿਹਨੂੰ ਕਹਿੰਦੇ ਨੇ
ਉਹ ਕੀ ਖੱਖੜੀਆਂ ਕਰੇਲੇ ਹੋ ਜਾਣਾ, ਦੁਆਬੇ ਕਹਿੰਦੇ ਖੱਖੜੀਆਂ ਕਰੇਲੇ ਹੋ ਜਾਣਾ ਭਾਰਤ। ਸੋ ਇਹ ਖੱਖੜੀਆਂ ਕਰੇਲੇ ਹੋਣ ਵਾਲੀ ਵੱਧ ਰਿਹਾ। ਔਰ ਇਹ ਜਿਹੜੀ ਡ੍ਰੈਵਿਡ ਨਾਡੂ ਔਰ ਇਹ ਜਿਹੜੀਆਂ ਡਿਵੈਲਪਮੈਂਟਸ ਚੱਲ ਰਹੀਆਂ ਇਹ ਦੱਸ ਰਹੀਆਂ ਕਿ ਬਹੁਤ ਜਲਦੀ ਜਿਹੜਾ ਇਹਨਾਂ ਦਾ ਹਿੰਦੂਤਵਾ ਦਾ ਰੱਥ ਹੈ ਇਹ ਜਿਹੜਾ ਸਾਊਥ 'ਚ ਲਿਜਾਣਾ ਚਾਹੁੰਦੇ ਸੀ। ਆਲਰੇਡੀ ਉਹ ਇੰਟੈਲੀਜੈਂਟ ਲੋਕ ਨੇ, ਪੜ੍ਹੇ ਲਿਖੇ ਲੋਕ ਨੇ, ਅੰਗਰੇਜ਼ੀ ਜ਼ਿਆਦਾ ਆਉਂਦੀ ਆ ਉਹਨਾਂ ਨੂੰ। 100 ਸਾਲ ਪਹਿਲਾਂ ਅੰਗਰੇਜ਼ਾਂ ਨੇ ਔਰ ਉਹਨਾਂ ਦੀ ਆਪਣੀ ਜਿਹੜੀ ਸਿਵਲਾਈਜੇਸ਼ਨ ਵੀ ਹੈ। ਤਾਮਿਲ ਔਰ ਇਹ ਜਿਹੜੇ ਦਰਾਵੜ ਨੇ ਦੇ ਮਚ ਵਿਜ਼ਡਮ ਇਹਨਾਂ 'ਚ ਰਹੀ ਹੈ। ਸੋ ਮੇਰਾ ਖਿਆਲ ਹੈ ਵੀ ਇਹ ਸਾਡੇ ਕਾਜ਼ ਲਈ, ਕੌਮੀ ਕਾਜ਼ ਖਾਲਿਸਤਾਨ ਲਈ ਔਰ ਇਹ ਖੱਖੜੀਆਂ ਕਰੇਲੇ ਹੋਣ ਵੱਲ ਤੋਰਨ ਲਈ ਸੋਵੀਅਤ ਯੂਨੀਅਨ, ਯੂਗੋਸਲਾਵੀਆ ਵਾਂਗ ਇਹ ਬੜੀ ਪੋਜ਼ਿਟਿਵ ਜੀ। ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਐਸਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਮੰਥਲੀ ਡੋਨੇਟ ਕਰ ਸਕਦੇ ਹੋ ਜਾਂ ਤੁਸੀਂ ਵਨ ਟਾਈਮ ਹੀ ਡੋਨੇਟ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।